ਪੰਥਕ ਸਰਕਾਰਾਂ ਰਹੀਆਂ ਜਿਹੜੀਆਂ ਖਵਾਉਂਦੀਆਂ ਰਹੀਆਂ ਕਿ ਅਸੀਂ ਪੰਥ ਦੀ ਤਰਜਮਾਨੀ ਕਰਦੇ ਹਾਂ, ਉਹ ਸਰਕਾਰਾਂ ਰਹੀਆਂ। ਉਹਨਾਂ ਸਰਕਾਰਾਂ ਵੇਲੇ ਇਹ ਕਾਨੂੰਨ ਪਾਸ ਨਹੀਂ ਹੋ ਸਕਿਆ। ਸਗੋਂ ਕਾਨੂੰਨ ਕੀ ਪਾਸ ਹੋਣਾ ਸੀ, ਉਹਨਾਂ ਸਰਕਾਰਾਂ ਦੇ ਵਿੱਚ ਗੁਰੂ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਔਰ ਜਿਹੜੇ ਸਿੰਘਾਂ ਨੇ ਬੇਅਦਬੀਆਂ ਦੇ ਖਿਲਾਫ ਆਵਾਜ਼ ਉਠਾਈ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਤੇ ਸਹੁੰ ਖਾ ਕੇ ਆਖਿਆ ਕਿ ਮੈਂ ਸਾਰਾ ਇਨਸਾਫ ਦੇਵਾਂਗਾ। ਉਹਨਾਂ ਸਰਕਾਰ ਬਣਾ ਲਈ, ਉਹਨਾਂ ਨੇ ਵੀ ਕੋਈ ਇਨਸਾਫ ਨਹੀਂ ਦਿੱਤਾ, ਉਲਟਾ ਸ਼ੈਲਟਰ ਕੀਤਾ ਬਾਦਲ ਪਰਿਵਾਰ ਨੂੰ। ਜੇ ਅੱਜ ਦੇ ਅਸੀਂ ਸੰਦਰਭ 'ਚ ਵੇਖੀਏ ਤੇ ਗੁਰੂ ਸਾਹਿਬ ਦੀ ਕਲਾ ਵਰਤੀ ਬਾਦਲ ਪਰਿਵਾਰ ਔਰ ਕੈਪਟਨ ਪਰਿਵਾਰ ਅੱਜ ਹਾਸ਼ੀਏ ਤੇ ਚਲਾ ਗਿਆ ਜੇ ਇਹਨਾਂ ਨੇ ਗੁਰੂ ਸਾਹਿਬ ਨੂੰ ਪਿੱਠ ਦਿਖਾਈ ਸੀ। ਜਿਹੜਾ ਬੇਅਦਬੀ ਕਾਨੂੰਨ ਤੁਸੀਂ ਲੈ ਕੇ ਆਏ ਹੋ, ਕੀ ਲੱਗਦਾ ਕਿ ਦੂਜੇ ਕਾਨੂੰਨਾਂ ਦੇ ਵਾਂਗ ਇਹਦੀ ਤਾਂ ਨਹੀਂ ਦੁਰਵਰਤੋਂ ਹੋਊਗੀ? ਵੇਖੋ ਜੀ, ਇਹ ਕਾਨੂੰਨ ਤੇ ਗੁਰੂ ਸਾਹਿਬ ਦੀ ਮਾਨ ਮਰਿਆਦਾ ਬਹਾਲ ਕਰਨ ਲਈ ਪਾਸ ਕੀਤਾ ਗਿਆ ਔਰ ਇਹਦੀ ਦੁਰਵਰਤੋਂ ਦਾ ਤੇ ਸਵਾਲ ਹੀ ਨਹੀਂ ਉੱਠਦਾ, ਕਿਉਂਕਿ ਇਹ ਕਾਨੂੰਨ ਹੀ ਇੰਨਾ ਸਖਤ ਬਣ ਗਿਆ ਕਿ ਹੁਣ ਕੋਈ ਜੁਰਤ ਨਹੀਂ ਕਰੂਗਾ ਕਿ ਗੁਰੂ ਸਾਹਿਬਾਂ ਬਾਰੇ ਬੇਅਦਬੀ ਕਰਨੀ ਤੇ ਦੂਰ ਦੀ ਗੱਲ ਆ, ਸੋਚ ਵੀ ਜਾਵੇ ਕਿ ਮੈਂ ਇਹੋ ਜਿਹਾ ਮਾੜਾ ਕਰਮ ਜਿਹੜਾ ਉਹ ਕਰ ਸਕਦਾ। ਤੇ ਇਹਨਾਂ 4 ਸਾਲਾਂ ਦੇ ਸਮੇਂ ਦੇ ਦਰਮਿਆਨ ਤਕਰੀਬਨ 400 ਦੇ ਕਰੀਬ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਬੇਅਦਬੀਆਂ ਹੋਈਆਂ, ਤਾਂ ਇੰਨਾ ਲੰਬਾ ਸਮਾਂ ਉਡੀਕ ਕਿਉਂ ਕਰਨੀ ਪਈ? ਆਖਰ ਚੋਣਾਂ ਦੇ ਨੇੜੇ ਕਿਉਂ ਇਹ ਬਿੱਲ ਪਾਸ ਹੋਇਆ? ਵੇਖੋ, ਇਹ ਬਿੱਲ ਇਸੇ ਕਰਕੇ ਪਾਸ ਕੀਤਾ ਕਿਉਂਕਿ ਬੇਅਦਬੀ ਦੀਆਂ ਘਟਨਾਵਾਂ ਜਿਹੜੀਆਂ ਨਿਰੰਤਰ ਹੋਈ ਜਾ ਰਹੀਆਂ ਸੀ। ਇਸੇ ਕਰਕੇ ਹੀ ਇਹ ਕਾਨੂੰਨ ਦੀ ਜਿਹੜੀ ਆ ਇਹ ਮੰਗ ਪੈਦਾ ਹੋਈ ਕਿ ਵਾਕਈ ਇਹ ਗੱਲ ਹੋਣੀ ਚਾਹੀਦੀ ਆ। ਗੁਰਜੀਤ ਸਿੰਘ ਫੌਜੀ ਜਿਹੜਾ ਸਮਾਣਾ ਟਾਵਰ ਮੋਰਚਾ 'ਤੇ ਬੈਠੇ ਹੋਏ ਆ, ਕੀ ਤੁਹਾਡਾ ਕੋਈ ਲੈਣ ਦੇਣ ਹੋਇਆ ਨਹੀਂ ਪੈਸੇ ਨੂੰ ਲੈ ਕੇ ਉਹਨਾਂ ਦੇ ਨਾਲ? ਬਿਲਕੁਲ ਕੋਈ ਲੈਣ ਦੇਣ ਨਹੀਂ ਹੋਇਆ ਜੀ। ਇਹ ਜਿਹੜਾ ਫੈਸਲਾ ਹੋਇਆ ਵਾ ਇਹ ਗੁਰੂ ਸਾਹਿਬ ਦੀ ਮਾਨ ਮਰਿਆਦਾ ਬਹਾਲ ਕਰਨ ਲਈ ਹੋਇਆ। ਔਰ ਬਾਕੀ ਮੈਂ ਵਿਰੋਧੀ ਪਾਰਟੀਆਂ ਨੂੰ ਪੁੱਛਣਾ ਚਾਹੁੰਦਾ ਕਿ ਜੇ ਕ੍ਰੈਡਿਟ ਲੈਣਾ ਸੀ ਤੇ ਅਕਾਲੀ ਦਲ ਦਾ 10 ਸਾਲ ਰਾਜ ਰਿਹਾ, ਲੈ ਲੈਂਦੇ ਕ੍ਰੈਡਿਟ। ਕਾਂਗਰਸ ਦਾ ਪਿਛਲੇ 5 ਸਾਲ ਰਾਜ ਲਿਆ, ਤੁਸੀਂ ਕ੍ਰੈਡਿਟ ਲੈ ਲੈਂਦੇ, ਤੁਹਾਨੂੰ ਕਿਹੜਾ ਲੋਕਾਂ ਮੌਕਾ ਨਹੀਂ ਦਿੱਤਾ। ਔਰ ਅਕਾਲੀ ਦਲ ਜੇ ਹਾਸ਼ੀਏ ਤੇ ਆਇਆ ਤੇ ਇਸੇ ਕਾਰਨ ਕਰਕੇ ਆਇਆ ਕਿ ਇਹਨਾਂ ਨੇ ਪੰਥਕ ਜਿਹੜੀ ਸੋਚ ਸੀ, ਅਕਾਲੀ ਸੋਚ ਸੀ, ਉਹ ਅਪਣਾਈ ਨਹੀਂ। ਭਾਵੇਂ ਸੁਖਬੀਰ ਸਿੰਘ ਬਾਦਲ ਕਹਿੰਦੇ ਨੇ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਆ, ਸ਼੍ਰੋਮਣੀ ਅਕਾਲੀ ਦਲ ਜਿਹੜੀ ਆ ਪੰਥ ਦੀ ਜਥੇਬੰਦੀ ਆ, ਪਰ ਕਦੀ ਕੋਈ ਸਿੱਖੀ ਦੀ ਗੱਲ ਤੁਸੀਂ ਬਾਦਲ ਸਾਹਿਬ ਦੇ ਭਾਸ਼ਣ 'ਚ ਸੁਣੀ? ਕਦੀ ਉਹਨਾਂ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਕਿਹਾ ਕਿ ਦਾੜੇ ਰੱਖੋ, ਅੰਮ੍ਰਿਤ ਛਕੋ, ਗੁਰੂ ਸਾਹਿਬ ਦੇ ਨਾਲ ਜੁੜੋ? ਕਦੀ ਉਹਨਾਂ ਨੇ ਕੋਈ ਗੁਰਬਾਣੀ ਦੀ ਗੱਲ ਆਪਣੇ ਭਾਸ਼ਣ 'ਚ ਕੀਤੀ? ਇਹ ਤਾਂ ਕੰਮ ਹੀ ਪੁੱਠਾ ਚੱਲ ਪਿਆ ਨਾ ਜੀ ਕਿ ਸਿਆਸਤ ਜਿਹੜੀ ਆ ਉਹ ਸਾਡੇ ਧਰਮ ਤੇ ਭਾਰੂ ਆ। ਗਿਰਾਵਟ ਕਿਉਂ ਆ ਰਹੀ ਆ? ਜਿਹੜੀਆਂ ਸਾਡੀਆਂ ਸਿੱਖ ਸੰਸਥਾਵਾਂ ਨੇ, ਅਕਾਲ ਤਖਤ ਸਾਹਿਬ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਸ਼੍ਰੋਮਣੀ ਅਕਾਲੀ ਦਲ ਹੈ, ਇਹ ਸਿਆਸਤ ਦੀ ਭੇਟ ਚੜ੍ਹ ਚੁੱਕਿਆ। ਅਕਾਲੀ ਦਲ ਦਾ ਜੋ ਇਸ ਵੇਲੇ ਵਿਧਾਨ ਸਭਾ 'ਚ ਹਾਸ਼ਰ ਹੋਇਆ ਪਿਆ, ਅਕਾਲੀ ਦਲ ਨਹੀਂ, ਮੈਂ ਤਾਂ ਬਾਦਲ ਦਲ ਕਹਾਂਗਾ, ਮੈਂ ਨਹੀਂ ਇਹਨਾਂ ਨੂੰ ਅਕਾਲੀ ਮੰਨਦਾ। ਬਾਦਲ ਦਲ ਦਾ ਕੀ ਹਾਸ਼ਰ ਆ? ਇੱਕ MLA ਰਹਿ ਗਿਆ ਇਹਨਾਂ ਕੋਲ ਇਸ ਵੇਲੇ, ਔਰ ਉਹ ਵੀ ਤੁਹਾਨੂੰ ਪਤਾ ਹੀ ਆ ਜੋ ਇਹਨਾਂ ਦੇ ਸਾਲੇ ਭਣਵਈਏ ਦੇ ਆਪਸ 'ਚ ਸੰਬੰਧ ਆ, ਜੱਗ ਜਾਣਦਾ ਕਿ ਜਿੱਦਾਂ ਦੇ ਇਹਨਾਂ ਦੇ ਸੰਬੰਧ ਰਹਿ ਗਏ ਆ। ਸੋ ਵਿਧਾਨ ਸਭਾ 'ਚ ਇੰਨਾ ਮਾੜਾ ਜਦੋਂ ਦਾ ਪੰਜਾਬੀ ਸੂਬਾ ਬਣਿਆ, ਇੰਨਾ ਮਾੜਾ ਹਾਲ ਅਕਾਲੀ ਦਲ ਦਾ ਕਦੀ ਵੀ ਨਹੀਂ ਹੋਇਆ ਜਿੰਨਾ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ 'ਚ ਹੋਇਆ। 2027 ਦੇ ਵਿੱਚ ਤੁਹਾਡੀ ਆਮ ਆਦਮੀ ਪਾਰਟੀ ਦਾ ਲੱਗਦਾ ਕਿ ਕੰਪੀਟੀਸ਼ਨ ਕਿਹਦੇ ਨਾਲ ਹੋਊਗਾ? ਕਾਂਗਰਸ ਦੇ ਨਾਲ ਹੋਊ, ਅਕਾਲੀ ਦਲ ਦੇ ਨਾਲ ਹੋਊ, ਜਾਂ ਅੰਮ੍ਰਿਤਪਾਲ ਸਿੰਘ ਹੋਣਾ ਦੀ ਪਾਰਟੀ ਅਕਾਲੀ ਦਲ ਵਾਰਸ ਪੰਜਾਬ ਦੇ, ਕਿਹਦੇ ਨਾਲ ਜਾਪਦਾ ਹੈ ਕੰਪੀਟੀਸ਼ਨ? ਸੋ ਮੈਨੂੰ ਤਾਂ ਲੱਗਦਾ ਕਿ ਇਸ ਵੇਲੇ ਕੋਈ ਵੀ ਰਾਜਨੀਤਿਕ ਧਿਰ ਜਿਹੜੀ ਆ ਉਹ ਆਮ ਆਦਮੀ ਪਾਰਟੀ ਨੂੰ ਮੁਕਾਬਲਾ ਦੇਣ ਦੇ ਸਮਰੱਥ ਮੈਂ ਨਹੀਂ ਕਹਿੰਦਾ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਥ, ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਹਾਲ ਹੀ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਬੇਅਦਬੀ ਕਾਨੂੰਨ ਪਾਸ ਕੀਤਾ ਗਿਆ, ਤਾਂ ਇਸੇ ਨੂੰ ਲੈ ਕੇ तमाम ਸਾਰੇ ਜਿਹੜੇ ਸਵਾਲੀਆ ਚਿੰਨ੍ਹ ਹੈ ਉਹ ਵਿਰੋਧੀ ਧਿਰਾਂ ਦੇ ਵੱਲੋਂ ਚੁੱਕੇ ਜਾ ਰਹੇ ਨੇ। ਇੱਥੋਂ ਤੱਕ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਕੁਝ ਮੈਂਬਰ ਨੇ ਉਹਨਾਂ ਦੇ ਵੱਲੋਂ ਵੀ
ਬੇਅਦਬੀ ਮਾਮਲੇ ਦੇ ਵਿੱਚ ਸਵਾਲੀਆ ਚਿੰਨ੍ਹ ਉਠਾਏ ਜਾ ਰਹੇ ਨੇ। ਇਸੇ तमाम ਸਾਰੇ ਸਵਾਲਾਂ ਨੂੰ ਲੈ ਕੇ ਗੱਲਬਾਤ ਕਰਾਂਗੇ ਔਰ ਇਸ ਸੰਜੀਦਾ ਮਸਲੇ ਦੇ ਉੱਪਰ ਗੱਲਬਾਤ ਕਰਨ ਵਾਸਤੇ ਮੇਰੇ ਨਾਲ ਜਥੇਦਾਰ ਸਰਦਾਰ ਸੇਵਾ ਸਿੰਘ ਸੇਖਵਾਂ ਦੇ ਬੇਟੇ ਨੇ ਸਰਦਾਰ ਜਗਰੂਪ ਸਿੰਘ ਸੇਖਵਾਂ। ਆਮ ਆਦਮੀ ਪਾਰਟੀ ਦੇ ਕਾਰਜਕਾਲ ਦੇ ਵਿੱਚ ਵੀ ਵੱਡੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਨੇ, ਜ਼ਿਲ੍ਹਾ ਇੰਚਾਰਜ ਨੇ ਔਰ ਇਸੇ तमाम ਸਾਰੇ ਸਵਾਲਾਂ ਦੇ ਉੱਪਰ ਗੱਲਬਾਤ ਕਰਾਂਗੇ। ਸਵਾਗਤ ਹੈ ਜੀ ਸੇਖਵਾਂ ਸਾਹਿਬ। ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਜੀ। ਸੇਖਵਾਂ ਸਾਹਿਬ, ਸਭ ਤੋਂ ਪਹਿਲਾਂ ਤਾਂ ਮੁੱਢਲਾ ਸਵਾਲ ਇਹੀ ਹੈ ਕਿ ਜਿੱਥੇ ਦੁਨੀਆ ਭਰ ਦੇ ਵਿੱਚ ਨਾਨਕ ਨਾਮ ਲੇਵਾ ਸਿੱਖ ਵਸਦੇ, ਉਹਨਾਂ ਦੇ ਵੱਲੋਂ ਜਿੱਥੇ ਇਸ ਚੀਜ਼ ਦਾ ਸ਼ੁਕਰਾਨਾ ਵੀ ਕੀਤਾ ਜਾ ਰਿਹਾ, ਚਾਹੇ ਦੇਰੀ ਹੋਈ ਹੈ ਪਰ ਬੇਅਦਬੀ ਬਿੱਲ ਪਾਸ ਤੇ ਹੋਇਆ ਹੈ, ਪਰ ਦੂਜੇ ਪਾਸੇ ਵਿਰੋਧੀ ਧਿਰਾਂ ਦੇ ਵੱਲੋਂ ਸਵਾਲ ਚੁੱਕੇ ਜਾ ਰਿਹਾ। ਸਭ ਤੋਂ ਪਹਿਲਾਂ ਤਾਂ ਤੁਹਾਡਾ ਪੁਆਇੰਟ ਵਿਊ ਕੀ ਹੈ ਜੀ, ਜਿਹੜਾ ਬੇਅਦਬੀ ਬਿੱਲ ਲੈ ਕੇ ਆਏ ਹੋ ਤੁਸੀਂ? ਸਭ ਤੋਂ ਪਹਿਲਾਂ ਤਾਂ ਮੈਂ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਾਂਗਾ ਕਿ ਗੁਰੂ ਸਾਹਿਬ ਨੇ ਇਹ ਸੇਵਾ ਜਿਹੜੀ ਆ ਸਾਡੇ ਸਰਕਾਰ ਦੇ ਹੱਥੋਂ ਲਈ ਆ, ਸਾਡੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਦੇ ਹੱਥੋਂ, ਸਾਡੇ ਸਪੀਕਰ ਕੁਲਤਾਰ ਸਿੰਘ ਜੀ ਸੰਧਵਾਂ ਜੀ ਦੇ ਹੱਥੋਂ ਲਈ ਆ। ਪਰ ਇਹ ਬੜੀ ਦੇਰ ਪਹਿਲਾਂ ਹੋ ਜਾਣਾ ਚਾਹੀਦਾ ਸੀ। ਵੇਖੋ, ਪੰਥਕ ਸਰਕਾਰਾਂ ਰਹੀਆਂ ਜਿਹੜੀਆਂ ਖਵਾਉਂਦੀਆਂ ਰਹੀਆਂ ਕਿ ਅਸੀਂ ਪੰਥ ਦੀ ਤਰਜਮਾਨੀ ਕਰਦੇ ਹਾਂ, ਉਹ ਸਰਕਾਰਾਂ ਰਹੀਆਂ। ਉਹਨਾਂ ਸਰਕਾਰਾਂ ਵੇਲੇ ਇਹ ਕਾਨੂੰਨ ਪਾਸ ਨਹੀਂ ਹੋ ਸਕਿਆ। ਸਗੋਂ ਕਾਨੂੰਨ ਕੀ ਪਾਸ ਹੋਣਾ ਸੀ, ਉਹਨਾਂ ਸਰਕਾਰਾਂ ਦੇ ਵਿੱਚ ਗੁਰੂ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਔਰ ਜਿਹੜੇ ਸਿੰਘਾਂ ਨੇ ਬੇਅਦਬੀਆਂ ਦੇ ਖਿਲਾਫ ਆਵਾਜ਼ ਉਠਾਈ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਔਰ ਉਹਦੇ ਤੋਂ ਬਾਅਦ ਜਿਹੜਾ ਹੈ ਉਹਦਾ ਕੋਈ ਇਨਸਾਫ ਨਹੀਂ ਮਿਲਿਆ। ਸਮੇਂ ਨੇ ਆਪਣੀ ਕਰਵਟ ਲਈ। ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਤੇ ਸਹੁੰ ਖਾ ਕੇ ਆਖਿਆ ਕਿ ਮੈਂ ਸਾਰਾ ਇਨਸਾਫ ਦੇਵਾਂਗਾ। ਉਹਨਾਂ ਸਰਕਾਰ ਬਣਾ ਲਈ, ਉਹਨਾਂ ਨੇ ਵੀ ਕੋਈ ਇਨਸਾਫ ਨਹੀਂ ਦਿੱਤਾ, ਉਲਟਾ ਸ਼ੈਲਟਰ ਕੀਤਾ ਬਾਦਲ ਪਰਿਵਾਰ ਨੂੰ। ਔਰ ਅੱਜ ਦੇ ਅਸੀਂ ਸੰਦਰਭ 'ਚ ਵੇਖੀਏ ਤੇ ਗੁਰੂ ਸਾਹਿਬ ਦੀ ਕਲਾ ਵਰਤੀ ਬਾਦਲ ਪਰਿਵਾਰ ਔਰ ਕੈਪਟਨ ਪਰਿਵਾਰ ਅੱਜ ਹਾਸ਼ੀਏ 'ਤੇ ਚਲਾ ਗਿਆ ਜੇ ਇਹਨਾਂ ਨੇ ਗੁਰੂ ਸਾਹਿਬ ਨੂੰ ਪਿੱਠ ਦਿਖਾਈ ਸੀ। ਤੇ ਹੁਣ ਜੇ ਮੈਂ ਵਰਤਮਾਨ ਅੱਜ ਦੀ ਗੱਲ ਕਰੀਏ ਤੇ ਇਹ ਬਹੁਤ ਹੀ ਵਧੀਆ ਜਿਹੜਾ ਕਦਮ ਆ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਦੀ ਅਗਵਾਈ ਵਾਲੀ ਸਰਕਾਰ ਦੇ ਵਿੱਚ, ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਲਿਆ ਗਿਆ। ਔਰ ਇਹਦੇ ਨਾਲ ਜਿੱਥੇ ਗੁਰੂ ਸਾਹਿਬ ਦਾ ਮਾਨ ਸਤਿਕਾਰ ਬਹਾਲ ਹੋਇਆ, ਉੱਥੇ ਜਿਹੜੀਆਂ ਇਹ ਬੇਅਦਬੀ ਦੀਆਂ ਘਟਨਾਵਾਂ ਹੋ ਰਹੀਆਂ ਨੇ ਇਹਦੇ 'ਤੇ ਵਿਰਾਮ ਚਿੰਨ੍ਹ ਲੱਗੇਗਾ। ਕੋਈ ਬੇਅਦਬੀ ਕਰਨ ਬਾਰੇ ਵੀ ਸੋਚਣ ਬਾਰੇ ਵੀ 100 ਵਾਰੀ ਸੋਚੇਗਾ ਕਿ ਐਡਾ ਕਿ ਸਾਰੀ ਉਮਰ ਉਹਨੂੰ ਜੇਲ੍ਹ 'ਚ ਰਹਿਣਾ ਪਊਗਾ, 25 ਲੱਖ ਰੁਪਇਆ ਜੁਰਮਾਨਾ ਹੋਊਗਾ। ਇੱਥੋਂ ਤੱਕ ਕਿ ਜਿਹੜਾ ਮੰਦਬੁੱਧੀ ਵੀ ਆ ਉਹਨੂੰ ਵੀ ਬਰਾਬਰ ਦੀ ਸਜ਼ਾ ਮਿਲਣੀ ਆ। ਇੱਥੋਂ ਤੱਕ ਕਿ ਜਿਹੜੇ ਉਹਦੇ ਗਾਰਡੀਅਨ ਨੇ, ਉਹਦੇ ਕਸਟੋਡੀਅਨ ਨੇ, ਉਹਨਾਂ ਨੂੰ ਵੀ ਬਰਾਬਰ ਦੀ ਸਜ਼ਾ ਉਸ ਕਾਨੂੰਨ 'ਚ ਪੰਥਕ ਪਾਰਟੀ ਦੇ ਪਿਛੋਕੜ ਵਾਲੇ ਹੋ ਤੁਸੀਂ। ਜਥੇਦਾਰ ਸਰਦਾਰ ਸੇਵਾ ਸਿੰਘ ਸੇਖਵਾਂ ਦਾ ਪੰਥਕ ਸਭਾਵਾਂ ਦੇ ਵਿੱਚ ਵੱਡਾ ਨਾਂ ਸੀ, ਤਾਂ ਤੁਸੀਂ ਵੀ ਵਿਚਰ ਰਹੇ ਹੋ, ਤਾਂ ਖਾਸ ਤੌਰ 'ਤੇ ਬੇਅਦਬੀ ਕਾਨੂੰਨ ਨੂੰ ਲੈ ਕੇ ਜਿਹੜੀ ਤੁਹਾਡੀ ਇਸ ਮਾਮਲੇ ਦੇ ਵਿੱਚ ਕੀ ਭੂਮਿਕਾ ਰਹੀ ਹੈ? ਕਿ ਪੰਜਾਬ ਸਰਕਾਰ ਤੱਕ ਇਸ ਮਾਮਲੇ ਸੰਬੰਧੀ ਜਦੋਂ ਤੁਸੀਂ ਸੱਤਾ ਵਿੱਚ ਆਏ ਸੀ ਉਦੋਂ ਅਪਰੋਚ ਕੀਤਾ ਸੀ ਜਾਂ ਕਿਸੇ ਤਰ੍ਹਾਂ ਦਾ ਕੋਈ ਮੈਮੋਰੰਡਮ ਵੀ ਦਿੱਤਾ ਸੀ ਇਦੋਂ ਪਹਿਲਾਂ ਤੁਸੀਂ ਕੋਈ? ਹਾਂ, ਮੈਂ ਥੋੜ੍ਹਾ ਜਿਹਾ ਤੁਹਾਨੂੰ ਇਹਦੇ ਪਿਛੋਕੜ ਬਾਰੇ ਦੱਸਣਾ ਚਾਹੁੰਦਾ ਕਿ ਜਦੋਂ 328 ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸਨ ਜਿਹੜੇ ਗਾਇਬ ਹੋਏ ਸੀ, ਜਦੋਂ ਉਹਦਾ ਮਸਲਾ ਉੱਠਿਆ ਸੀ, ਸੋ ਮੇਰੇ ਸਵਰਗੀ ਪਿਤਾ ਜੀ ਜਥੇਦਾਰ ਸੇਵਾ ਸਿੰਘ ਜੀ ਸੇਖਵਾਂ ਜਿਹੜੇ ਬੜਾ ਲੰਬਾ ਸਮਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਰਹੇ, ਉਹ ਇੱਕ ਡੈਲੀਗੇਸ਼ਨ ਲੈ ਕੇ ਜਾਂਦੇ ਨੇ ਅਕਾਲ ਤਖਤ ਸਾਹਿਬ ਔਰ ਉਸ ਵੇਲੇ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨੂੰ ਜਿਹੜਾ ਵਾ ਉਹ ਮੈਮੋਰੈਂਡਮ ਦਿੱਤਾ ਜਾਂਦਾ ਕਿ ਗੁਰੂ ਗ੍ਰੰਥ ਸਾਹਿਬ ਜਿਹੜੇ ਦੇ ਪਾਵਨ ਸਰੂਪ ਨੇ ਉਹਨਾਂ ਦਾ ਕੋਈ ਅਤਾ ਪਤਾ ਨਹੀਂ ਲੱਗ ਰਿਹਾ, ਇਹਦਾ ਇਨਸਾਫ, ਇਹਦੀ ਸੱਚਾਈ ਜਿਹੜੀ ਆ ਉਹ ਸਿੱਖ ਜਗਤ ਨੂੰ, ਖਾਲਸਾ ਪੰਥ ਨੂੰ ਜਿਹੜੀ ਆ ਉਹ ਪਤਾ ਨਸ਼ਰ ਹੋਣੀ ਚਾਹੀਦੀ ਆ। ਸੋ ਜਥੇਦਾਰ ਸਾਹਿਬ ਨੇ ਸਿੱਖ ਬੁੱਧੀਜੀਵੀਆਂ ਦਾ ਇੱਕ ਕਮੇਟੀ ਬਣਾ ਕੇ ਉਹਦੀ ਜਾਂਚ ਕੀਤੀ ਸਮਾਂਬੱਧ ਤੈਅ ਕਰਕੇ, ਔਰ ਉਸ ਜਾਂਚ ਦੀਆਂ ਜੋ ਫਾਈਂਡਿੰਗ ਆਈਆਂ, ਬਾਅਦ 'ਚ ਜੋ ਰਿਪੋਰਟ ਸਬਮਿਟ ਹੋਈ, ਉਹ ਜਥੇਦਾਰ ਸਾਹਿਬ ਨੇ ਸ਼੍ਰੋਮਣੀ ਕਮੇਟੀ ਦੇ ਨੂੰ ਭੇਜ ਦਿੱਤੀ ਕਿ ਇਹਦੇ 'ਤੇ ਜੋ ਜਾਂਚ ਆਈ ਆ, ਇਹਦੇ 'ਤੇ ਜਿਹੜੇ ਮੁਲਾਜ਼ਮਾਂ ਨੇ ਕੁਤਾਹੀ ਕੀਤੀ ਆ ਉਹਨਾਂ 'ਤੇ ਐਕਸ਼ਨ ਹੋਣਾ ਚਾਹੀਦਾ। ਫਿਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਉਸ ਵੇਲਿਆਂ ਨੇ ਆਪਣੀ ਜਿਹੜੀ ਐਡਜੈਕਟਿਵ ਸੀ ਉਹਦੀ ਮੀਟਿੰਗ ਬੁਲਾ ਕੇ ਬਕਾਇਦਾ ਮਤਾ ਪਿਆ ਐਡਜੈਕਟਿਵ 'ਚ ਕਿ ਇਹ 15 ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਨੇ ਜਿਨ੍ਹਾਂ ਦੀ ਕੁਤਾਹੀ ਕਰਕੇ ਗੁਰੂ ਗ੍ਰੰਥ ਸਾਹਿਬ ਜਿਹੜੇ ਸਾਡੇ ਪਾਵਨ ਸਰੂਪ ਨੇ 328 ਜਿਹੜੇ ਗਾਇਬ ਹੋਏ ਨੇ, ਜਿਨ੍ਹਾਂ ਦਾ ਪਤਾ ਨਹੀਂ ਲੱਗ ਰਿਹਾ, ਸੋ ਉਹਨਾਂ ਦੇ ਖਿਲਾਫ ਕੋਈ ਫੌਜਦਾਰੀ ਕੇਸ, ਕੁਝ ਕ੍ਰਿਮੀਨਲ ਕੇਸ, ਕੁਝ ਨੂੰ ਜਿਹੜਾ ਵਾ ਵਿੱਤੀ ਜਿਹੜਾ ਦੰਡ ਉਹ ਲਾਇਆ ਗਿਆ ਸੀ ਔਰ ਉਹਨਾਂ ਕਈਆਂ ਦੀਆਂ ਸੇਵਾਵਾਂ ਜਿਹੜੀਆਂ ਨੇ ਉਹ ਮੁਕਤ ਕੀਤੀਆਂ ਗਈਆਂ ਸੀ। ਸਾਰੇ ਉੱਚ ਅਧਿਕਾਰੀ ਸੀਗੇ ਉਸ ਵੇਲੇ? ਉਹਦੇ 'ਚ ਸਾਰੇ ਜਿੰਨਾ ਪੂਰਾ ਉੱਤੇ ਤੋਂ ਲੈ ਕੇ ਈਵਨ ਜਿਹੜੇ ਚੀਫ ਸੈਕਟਰੀ ਸੀ ਉਸ ਵੇਲੇ ਉਹ ਵੀ ਉਹਦੇ 'ਚ ਦੋਸ਼ੀ ਪਾਏ ਗਏ
ਕਿਉਂਕਿ ਜਦੋਂ ਕੋਈ ਵੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਸਰੂਪ ਜਦੋਂ ਕਿਸੇ ਨੂੰ ਦੇਣਾ ਹੁੰਦਾ, ਚੀਫ ਸੈਕਟਰੀ ਤੱਕ ਅਪਰੂਵਲ ਆਉਂਦੀ ਆ, ਉੱਤੋਂ ਲੈ ਕੇ ਥੱਲੇ ਤੱਕ। ਫਿਰ ਜਿਹੜੇ ਉਹਦੇ ਇੰਚਾਰਜ ਹੁੰਦੇ ਆ, ਫਿਰ ਜਿਹੜੇ ਲਿਖਤ ਲਿਖਦੇ ਆ, ਪੂਰਾ ਇੱਕ ਪੈਨਲ ਹੁੰਦਾ 5-6 ਮੈਂਬਰਾਂ ਦਾ, ਬਕਾਇਦਾ ਬੜਾ ਸਿਕਿਉਰਡ ਚੈਨਲ ਆ ਕਿ ਉਥੋਂ। ਔਰ ਜਦੋਂ ਇਹ ਗੱਲ ਨਸ਼ਰ ਹੋ ਗਈ ਕਿ ਸ਼੍ਰੋਮਣੀ ਕਮੇਟੀ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਤੇ ਪਰਚਾ ਹੋਣ ਲੱਗਿਆ, ਉਹਨਾਂ ਤੇ ਕਾਰਵਾਈਆਂ ਹੋਣ ਲੱਗੀਆਂ ਨੇ, ਤੇ ਉਹਨਾਂ ਨੇ ਇੰਟਰਨਲ ਰੌਲਾ ਪਾਤਾ ਕਿ ਜੇ ਤੁਸੀਂ ਸਾਡੇ ਤੇ ਕਾਰਵਾਈ ਕਰੋਗੇ ਤੇ ਅਸੀਂ ਜਿਨ੍ਹਾਂ ਆਕਾਵਾਂ ਦੇ ਕਹਿਣ ਤੇ ਇਹ ਸਭ ਕੁਝ ਕੀਤਾ, ਅਸੀਂ ਉਹਨਾਂ ਨੂੰ ਨਸ਼ਰ ਕਰਾਂਗੇ। ਫਿਰ ਪੋਲੀਟੀਕਲ ਪ੍ਰੈਸ਼ਰ ਜਿਹੜਾ ਵਾ ਉਹਨਾਂ ਆਕਾਵਾਂ ਨੇ ਜਿਹੜਾ ਲਾ ਕੇ ਤੇ ਇਹ ਮਤਾ ਵਾਪਸ ਕਰਾ ਲਿਆ ਗਿਆ ਔਰ ਇਹ ਗੱਲ ਨੂੰ ਠੰਡੇ ਬਸਤੇ 'ਚ ਪਾ ਦਿੱਤਾ ਗਿਆ। ਫਿਰ ਸਮੇਂ ਨੇ ਆਪਣੀ ਕਰਵਟ ਲਈ, ਆਮ ਆਦਮੀ ਪਾਰਟੀ ਦੀ ਸਰਕਾਰ ਆਈ। ਮੈਂ ਮੈਮੋਰੈਂਡਮ ਜਿਹੜਾ ਵਾ ਜਦੋਂ ਸਰਕਾਰ ਆਉਂਦੀ ਆ, ਮੈਂ ਸੀਐਮ ਸਾਹਿਬ ਨੂੰ, ਸੰਧਵਾਂ ਸਾਹਿਬ ਨੂੰ ਦਿੱਤਾ ਕਿ ਇਹਦੇ ਤੇ ਇਨਸਾਫ ਹੋਣਾ ਚਾਹੀਦਾ। 328 ਜਿਹੜੇ ਸਰੂਪ ਨੇ ਇਹਨਾਂ ਤੇ ਕਾਰਵਾਈਆਂ ਹੋਣੀਆਂ ਚਾਹੀਦੀਆਂ ਨੇ। ਗੁਰੂ ਸਾਹਿਬ ਦੀ ਮਾਨ ਮਰਿਆਦਾ ਜਿਹੜੀ ਆ ਇਹ ਬਹਾਲ ਹੋਣੀ ਚਾਹੀਦੀ। ਔਰ ਮੈਨੂੰ ਬੜਾ ਮਾਣ ਮਹਿਸੂਸ ਹੁੰਦਾ ਕਿ ਮਾਨ ਸਾਹਿਬ ਨੇ ਬਹੁਤ ਵਧੀਆ ਫੈਸਲਾ ਲਿਆ। ਦੇਰ ਆਏ ਦੁਰਸਤ ਆਏ। ਇਹ ਕਦੋਂ ਮੈਮੋਰੈਂਡਮ ਦਿੱਤਾ ਸੀ ਤੁਸੀਂ? ਇਹ ਜਦੋਂ ਸਰਕਾਰ ਆਈ ਆ, ਪਹਿਲੇ 1 ਮਹੀਨੇ 'ਚ ਮੈਂ ਇਹ ਮੈਮੋਰੈਂਡਮ ਜਿਹੜਾ ਦਿੱਤਾ ਸੀਗਾ। ਇੱਕ ਹੋਰ ਗੱਲ ਦੱਸਿਓ ਕਿ ਜਿਹੜੇ ਤੁਸੀਂ 15 SGPC ਦੇ ਦੋਸ਼ੀਆਂ ਦਾ ਨਾਮ ਲਿਆ ਕਿ ਜਿਨ੍ਹਾਂ ਨੇ 328 ਸਰੂਪ ਗਬਨ ਕੀਤੇ ਸੀ, ਤਾਂ ਉਹਦੇ ਵਿੱਚ ਜਿਹੜੇ ਉਹਨਾਂ ਨੇ 328 ਸਰੂਪ ਗਬਨ ਕੀਤੇ, SGPC ਤੇ ਕਹਿੰਦੀ ਇਹਨਾਂ ਨੇ ਕੇਵਲ ਘਪਲਾ ਕੀਤਾ ਇਹਦੇ ਵਿੱਚ, ਤੇ ਤੁਸੀਂ ਕਹਿੰਦੇ ਹੋ ਕਿ ਇਹਨਾਂ ਨੇ ਉਹ ਜਿਹੜੇ ਸਰੂਪ ਸੀ ਅਕਾਵਾਂ ਦੇ ਕਹਿਣ ਤੇ ਭੇਜੇ, ਉਹ ਕਿਹੜੀ ਜਗ੍ਹਾ ਤੇ ਭੇਜੇ ਗਏ ਸੀਗੇ? ਵੇਖੋ ਜੀ, ਇਹ ਵੱਖ-ਵੱਖ ਜਗ੍ਹਾਵਾਂ ਤੇ ਭੇਜੇ ਗਏ। ਕਈ ਜਿਹੜੀਆਂ ਸੰਪਰਦਾਵਾਂ ਨੇ ਜਿਨ੍ਹਾਂ ਦੀ ਸਾਡੇ ਮਾਨਤਾ ਵੀ ਹੈ ਨਹੀਂ ਗਾ, ਉੱਥੇ ਵੀ ਇਹ ਸਰੂਪ ਗਏ। ਕਈ ਪੋਲੀਟੀਕਲੀ, ਜਿੱਦਾਂ ਆਪਾਂ ਕਹਿ ਦਿੰਦੇ ਕਿ ਫਲਾਣੇ ਨੂੰ ਦੇ ਦਿਓ ਜੀ, ਫਲਾਣੇ ਗੁਰਦੁਆਰਾ ਸਾਹਿਬ ਨੂੰ ਦੇ ਦਿਓ। ਪੰਜਾਬ ਦੇ ਵਿੱਚ ਕੁਝ ਇਦਾਂ ਦੇ ਡੇਰੇ ਵੀ ਆ ਜਿਹੜੇ ਸਿੱਖਾਂ ਦੇ ਵਿਰੋਧ 'ਚ ਚੱਲਦੇ, ਕਿ ਉਹਨਾਂ ਡੇਰਿਆਂ ਨੂੰ ਹੀ ਸੁਪਰਦ ਕਰਵਾਏ ਗਏ ਸੀ? ਬਿਲਕੁਲ ਹੋ ਸਕਦਾ ਜੀ, ਕਿਉਂਕਿ ਜੇ ਦੇਣੇ ਹੀ ਹੁੰਦੇ ਤੇ ਫਿਰ ਰਿਕਾਰਡ 'ਚ ਕਿਉਂ ਨਾ ਲਿਆਂਦੇ ਗਏ? ਜੇ ਕੋਈ ਵੀ ਗੱਲ ਆਫ ਦਾ ਰਿਕਾਰਡ ਹੁੰਦੀ ਆ ਤੇ ਇਹਦਾ ਮਤਲਬ ਉਹਦੇ 'ਚ ਕੋਈ ਨਾ ਕੋਈ ਊਣਤਾ ਹੀ ਹੈ ਵਾ, ਤਾਂ ਹੀ ਰਿਕਾਰਡ 'ਚੋਂ ਬਾਹਰ ਕੱਢੀ ਗਈ। ਸੋ ਇਸ ਕਰਕੇ ਇੱਕ ਤੇ ਜਿਹੜਾ ਵਿੱਤੀ ਜਿਹੜੀ ਆਪਾਂ ਭੇਟਾ ਕਰਨੀ ਹੁੰਦੀ ਆ ਜਦੋਂ ਆਪਾਂ ਮਹਾਰਾਜ ਦਾ ਸਰੂਪ ਲੈਣਾ ਹੁੰਦਾ, ਇੱਕ ਤੇ ਉਹ ਨਹੀਂ ਕੀਤੀ ਗਈ। ਔਰ ਦੂਜਾ, ਉਹਦੇ 'ਚ ਰਿਕਾਰਡ ਨਹੀਂ ਆਇਆ, ਕਿਉਂਕਿ ਉਹਦੇ 'ਚ ਬਕਾਇਦਾ ਰਜਿਸਟਰ ਲੱਗੇ ਹੋਏ ਆ। ਜਿਹੜਾ ਵੀ ਗੁਰਦੁਆਰਾ ਸਾਹਿਬ ਨੂੰ ਜਾਂ ਕਿਸੇ ਨੂੰ ਆਪਾਂ ਮਹਾਰਾਜ ਦਾ ਸਰੂਪ ਦੇਣਾ ਵਾ, ਉਹਦੇ 'ਚ ਬਕਾਇਦਾ ਉਸ ਦੀ ਐਂਟਰੀ ਹੁੰਦੀ ਆ। 5 ਸਿੰਘਾਂ ਦੇ ਨਾਂ ਹੁੰਦੇ ਆ ਜਿਹੜੇ ਉੱਥੇ ਲੈਣ ਜਾਂਦੇ ਆ, ਪੂਰੀ ਇੱਕ ਮਰਿਆਦਾ ਆ। ਪਰ ਉਹ ਸਾਰੀ ਮਰਿਆਦਾ ਜਿਹੜੀ ਆ ਉਹਨੂੰ ਦਰਕਿਨਾਰ ਕਰਕੇ ਤੇ ਇਸ ਤਰ੍ਹਾਂ ਹੀ ਬੇਨਾਮੀ ਜਿਹੜੇ ਆ ਸਰੂਪ ਮਹਾਰਾਜ ਦੇ ਦਿੱਤੇ ਗਏ। ਇਹ ਬੜਾ ਮੰਦਭਾਗਾ ਸੀ। ਔਰ ਇਹਦੇ ਤੇ ਫਿਰ ਮਾਨ ਸਾਹਿਬ ਨੇ ਐਕਸ਼ਨ ਲਿਆ ਔਰ ਉਹਨਾਂ 15 ਮੁਲਾਜ਼ਮਾਂ ਤੇ ਜਿਹੜਾ ਮਤਾ ਪੁਰਾਣਾ ਸ਼੍ਰੋਮਣੀ ਕਮੇਟੀ ਦਾ, ਉਹਦੇ ਤੇ ਐਕਸ਼ਨ ਲੈ ਕੇ, ਉਹ ਮੈਂ ਮਤੇ ਦੀ ਕਾਪੀ ਵੀ ਦਿੱਤੀ ਸੀ ਕਿ ਅਸੀਂ ਹੋਰ ਕੁਝ ਨਹੀਂ ਮੰਗਦੇ, ਜੋ ਮਤਾ ਸ਼੍ਰੋਮਣੀ ਕਮੇਟੀ ਨੇ ਪਾਇਆ ਸੀ ਉਹਦੇ ਤੇ ਐਕਸ਼ਨ ਹੋ ਜੇ, ਜਿਹੜਾ ਇਹਨਾਂ ਨੇ ਵਾਪਸ ਲੈ ਲਿਆ। ਜਿਹੜਾ ਤੁਸੀਂ ਬੇਅਦਬੀ ਕਾਨੂੰਨ ਲੈ ਕੇ ਆਏ ਹੋ, ਤੁਸੀਂ ਤੁਹਾਡੇ ਵੱਲੋਂ ਖੁਸ਼ੀ ਮਨਾਈ ਜਾ ਰਹੀ ਹੈ, ਵੱਡੇ ਵੱਡੇ ਐਡਵਰਟਾਈਜ਼ਮੈਂਟ ਜਿਹੜੇ ਇਸ਼ਤਿਹਾਰ ਉਹ ਲੱਗ ਚੁੱਕੇ ਆ, ਤਾਂ ਦੂਜੇ ਪਾਸੇ ਜਿਹੜੇ ਵਿਰੋਧੀ ਨੇ ਜਾਂ ਜਿਹੜੇ SGPC ਦੇ ਵਿੱਚ ਅੰਤਰਿੰਗ ਕਮੇਟੀ ਦੇ ਵਿੱਚ ਨੇ, ਉਹਨਾਂ ਦੇ ਵੱਲੋਂ ਇਸ ਚੀਜ਼ ਦਾ ਵਿਰੋਧ ਕੀਤਾ ਜਾ ਰਿਹਾ। ਉਹ ਕਹਿ ਰਹੇ ਨੇ ਕਿ ਇਹ ਜਿਹੜਾ ਬਿੱਲ ਤੇ ਲੈ ਆਂਦਾ ਗਿਆ, ਇਹ ਗੁਰੂ ਗ੍ਰੰਥ ਸਾਹਿਬ ਦੇ ਨਾਲੋਂ ਸਿੱਖਾਂ ਨੂੰ ਤੋੜੂਗਾ। ਬਲਕਿ ਉਹਨਾਂ ਨੇ ਇੱਥੋਂ ਤੱਕ, ਬੀਬੀ ਕਰਨਜੀਤ ਕੌਰ ਆ, ਤਾਂ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਜਿਹੜਾ ਪੰਜਾਬ ਸਰਕਾਰ ਨੇ ਜਿਹੜਾ ਸਮਾਣਾ ਟਾਵਰ ਮੋਰਚਾ ਉਹਦੇ ਅੱਗੇ ਗੋਡੇ ਟੇਕੇ ਆ। ਵੇਖੋ ਜੀ, ਗੱਲ ਇਹ ਆ ਕਿ ਇਹ ਤੇ ਗੁਰੂ ਗ੍ਰੰਥ ਸਾਹਿਬ ਦੇ ਮਾਨ ਸਤਿਕਾਰ ਵਜੋਂ ਜੋ ਹੋਇਆ ਉਹ ਹੋਇਆ ਵਾ, ਔਰ ਇਹ ਤੇ ਬੜੀ ਪਹਿਲੋਂ ਮੰਗ ਹੋਣੀ ਚਾਹੀਦੀ ਸੀ। ਔਰ ਇੱਕ ਮੈਨੂੰ ਮੰਦਭਾਗੀ ਗੱਲ ਇਹ ਲੱਗੀ ਆ ਕਿ ਸਭ ਤੋਂ ਪਹਿਲਾਂ ਇਹਦੇ ਹੱਕ 'ਚ ਬਿਆਨ ਜਦੋਂ ਬਿੱਲ ਪਾਸ ਹੋਇਆ, ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦਾ ਆਉਣਾ ਚਾਹੀਦਾ ਸੀ, ਕਿਉਂਕਿ ਉਹ ਕਸਟੋਡੀਅਨ ਨੇ ਸਾਡੇ ਖਾਲਸਾ ਪੰਥ ਦੇ। ਕੋਈ ਵੀ ਮਾਨ ਮਰਿਆਦਾ 'ਚ ਕੁਛ ਹੁੰਦਾ ਤਾਂ ਅਕਾਲ ਤਖਤ ਸਾਹਿਬ ਵੱਲੋਂ ਜਿਹੜਾ ਵਾ ਸਾਡੀ ਮਿਨੀ ਪਾਰਲੀਮੈਂਟ ਹੈ, ਉਹ ਉੱਥੋਂ ਸਭ ਕੁਝ ਹੁੰਦਾ। ਸੋ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਵੈਲਕਮ ਕਰਨਾ ਚਾਹੀਦਾ ਸੀ, ਉਹਨਾਂ ਵੱਲੋਂ ਕੋਈ ਸਟੇਟਮੈਂਟ ਨਹੀਂ ਆਈ। ਜਥੇਦਾਰ ਸਾਹਿਬ ਨੇ ਕਿਹਾ ਵੀ ਸਿੱਖਾਂ ਦੀ ਸਰਮੌਰ ਸੰਸਥਾ SGPC, ਪੰਜਾਬ ਸਰਕਾਰ ਨੂੰ ਚਾਹੀਦਾ ਸੀ ਕਿ SGPC ਨੂੰ ਬਾਈਪਾਸ ਕਿਉਂ ਕਰਨਾ ਸੀ, ਉਹਨਾਂ ਦੀ ਕੋਈ ਸਿਧਾਂਤਕ ਤੌਰ ਤੇ ਰਾਏ ਲੈ ਲੈਂਦੇ। ਇਹ ਵੇਖੋ, ਗੱਲ ਇਹ ਆ ਕਿ ਸਾਰੇ ਸਿੱਖ ਜਗਤ ਦੀ, ਇੰਨੀਆਂ ਸੰਪਰਦਾਵਾਂ ਦੀ, ਕਿੰਨੇ ਮਹਾਂਪੁਰਖਾਂ ਦੀ, ਸਾਰਿਆਂ ਦੀ ਰਾਏ ਲਈ ਗਈ ਆ। ਔਰ ਇਹਦੇ 'ਚ ਵਿਘਨ ਪਾਉਣਾ ਚਾਹੁੰਦੇ ਸੀ ਕਿ ਸਾਡੀ ਵੀ ਰਾਏ ਲਓ, ਸਾਡੀ ਕਿ ਗੱਲ ਕਿਸੇ ਤਨ ਪਰਤਨ ਨਾ ਲੱਗੇ, ਕਿ ਆਪ ਤੇ ਕਰ ਨਹੀਂ ਸਕੇ ਤੇ ਜੇ ਕੋਈ ਕਰ ਰਿਹਾ ਵਾ ਤਾਂ ਉਹਦੇ ਗਾੜੀ ਵੀ ਇਹਨਾਂ ਨੇ ਅੜਿੱਕੇ ਡਾਏ ਆ, ਜਿਹੜੀ ਕਿ ਮੰਦਭਾਗੀ ਗੱਲ ਆ। ਮੈਂ ਗੱਲ ਥੋੜੀ ਪੂਰੀ ਕਰ ਲਾਂ। ਫਿਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਚਾਹੀਦਾ ਸੀ ਕਿ ਇਹਨੂੰ ਵੈਲਕਮ ਕਰਦੇ। ਔਰ ਸਭ ਤੋਂ ਮੰਦਭਾਗੀ ਗੱਲ
ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਅਜੇ ਤੱਕ ਇਹਦੇ ਤੇ ਕੋਈ ਸਟੇਟਮੈਂਟ ਨਹੀਂ ਆਈ। ਇਹਦੇ ਤੋਂ ਉਹਨਾਂ ਦੀ ਮਾਨਸਿਕਤਾ ਜਿਹੜੀ ਆ ਉਹਦਾ ਪਤਾ ਲੱਗਦਾ ਕਿ ਉਹਨਾਂ ਨੂੰ ਗੁਰੂ ਸਾਹਿਬ ਨਾਲ ਕਿੰਨਾ ਕੁ ਪਿਆਰ, ਜਿਹੜੀ ਅਜੇ ਤੱਕ ਕੋਈ ਸਟੇਟਮੈਂਟ ਨਹੀਂ ਆਈ। ਸੇਖਵਾਂ ਸਾਹਿਬ, ਇੱਕ ਇਹ ਵੀ ਵੱਡਾ ਸਵਾਲ ਚੁੱਕਿਆ ਜਾ ਰਿਹਾ ਅਕਾਲੀ ਦਲ ਦੇ ਲੀਡਰਾਂ ਦੇ ਵੱਲੋਂ ਕਿ ਵਿਧਾਨ ਸਭਾ ਸੈਸ਼ਨ ਦੇ ਵਿੱਚ ਜਿਹੜੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਜਾਂ ਹੋਰ ਜਥੇਬੰਦੀਆਂ ਦੇ ਮੁਖੀ ਹੈ ਉਹਨਾਂ ਨੂੰ ਤੇ ਸੱਦ ਲਿਆ ਗਿਆ, ਜਿਹੜੇ ਮੌਜੂਦਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਆ ਜਾਂ ਹੋਰ ਤਖਤਾਂ ਦੇ ਜਥੇਦਾਰ ਹੈ ਉਹਨਾਂ ਨੂੰ ਤੇ ਸੱਦਣਾ ਜ਼ਰੂਰੀ ਨਹੀਂ ਸਮਝਿਆ ਪੰਜਾਬ ਸਰਕਾਰ ਨੇ? ਨਹੀਂ, ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਜਦੋਂ ਸਮਾਗਮ ਹੋਏ ਆ, ਕੋਈ ਵੀ ਸਮਾਗਮ ਹੋਏ ਆ, ਜਦੋਂ ਸਰਕਾਰ ਇਹਨਾਂ ਨੂੰ ਬੁਲਾਉਂਦੀ ਰਹੀ ਆ, ਇਹ ਕਦੀ ਕਿਸੇ ਸਮਾਗਮ ਤੇ ਨਹੀਂ ਗਏ। ਉਲਟਾ ਪੈਰਲਲ ਆਪਣੇ ਪ੍ਰੋਗਰਾਮ ਇਹ ਜਿਹੜੇ ਆ ਰੱਖ ਲੈਂਦੇ ਰਹੇ ਆ। ਸਗੋਂ ਅਸੀਂ ਤਾਂ ਚਾਹੁੰਦੇ ਕਿ ਸਮੁੱਚਤਾ 'ਚ ਸਾਰੀ ਗੱਲ ਹੋਣੀ ਚਾਹੀਦੀ ਆ, ਪਰ ਜਦੋਂ ਹਰ ਗੱਲ 'ਚ ਹੀ ਵਿਰੋਧ ਪੈਦਾ ਕਰਨ ਦਾ ਜਿਹੜਾ ਇਹਨਾਂ ਮਨ ਹੀ ਬਣਾ ਲਿਆ ਕਿ ਜਿਹੜੇ ਇਹਨਾਂ ਦੇ ਸਿਆਸੀ ਆਕਾ ਨੇ ਉਹਨਾਂ ਦੀਆਂ ਇਹਨਾਂ ਨੇ ਰੋਟੀਆਂ ਹੀ ਸਿਆਸੀ ਇਹਨਾਂ ਨੂੰ ਲਾ ਕੇ ਦੇਣੀਆਂ ਨੇ, ਤੇ ਫਿਰ ਕੀ ਅਸੀਂ ਆਸ ਰੱਖ ਸਕਦੇ ਹਾਂ? ਪੰਜਾਬ ਸਰਕਾਰ ਜਿਹੜੇ ਸਮਾਗਮ ਹੋਏ ਉਹਨਾਂ ਦੇ ਵਿੱਚ ਸੱਦਦੀ ਰਹੀ ਜਥੇਦਾਰਾਂ ਨੂੰ ਜਾਂ ਐਸਜੀਪੀਸੀ ਦੇ ਪ੍ਰਧਾਨ ਨੂੰ, ਉਹ ਜਾਂਦੇ ਨਹੀਂ ਰਹੇ ਜੀ? ਮੈਂ ਬੇਨਤੀ ਕਰਦਾ ਕਿ ਸਾਡਾ ਪੰਜਾਬ ਸਰਕਾਰ ਵੱਲੋਂ ਕੈਬਨਿਟ ਮੰਤਰੀ ਗਏ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਕੋਲ। ਕੋਈ ਸਾਡਾ ਸਮਾਗਮ ਹੁੰਦਾ ਅਸੀਂ ਸਾਰਿਆਂ ਨੂੰ ਬੁਲਾਉਂਦੇ ਹਾਂ, ਪਰ ਕੋਈ ਵੀ ਜਿਹੜਾ ਵਾ ਉਹ ਕਦੀ ਵੀ ਸਾਡੇ ਸਰਕਾਰ ਦੇ ਸਮਾਗਮ 'ਚ ਨਹੀਂ ਆਇਆ। ਉਹ ਕਾਰਨ ਕੀ ਹੈ ਜੀ ਉਹਦਾ? ਇਹ ਤਾਂ ਉਹੀ ਦੱਸ ਸਕਦੇ ਆ ਕਿ ਕਿਉਂ ਨਹੀਂ ਆਏ। ਜਿਹੜੇ ਵੇਖੋ ਧਾਰਮਿਕ ਆਗੂ ਹੁੰਦੇ ਉਹ ਤਾਂ ਸਾਰਿਆਂ ਦੇ ਸਾਂਝੇ ਹੁੰਦੇ ਆ। ਤੁਸੀਂ ਕਦੇ ਪੁੱਛਣ ਦਾ ਯਤਨ ਨਹੀਂ ਕੀਤਾ ਜੀ? ਨਹੀਂ, ਯਤਨ ਕੀ ਕਰਨਾ ਜੀ, ਸਿਆਸੀ ਇਹ ਤਾਂ ਕੰਮ ਹੀ ਪੁੱਠਾ ਚੱਲ ਪਿਆ ਨਾ ਜੀ ਕਿ ਸਿਆਸਤ ਜਿਹੜੀ ਆ ਉਹ ਸਾਡੇ ਧਰਮ ਤੇ ਭਾਰੂ ਆ। ਗਿਰਾਵਟ ਕਿਉਂ ਆ ਰਹੀ ਆ? ਜਿਹੜੀਆਂ ਸਾਡੀਆਂ ਸਿੱਖ ਸੰਸਥਾਵਾਂ ਨੇ, ਅਕਾਲ ਤਖਤ ਸਾਹਿਬ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਸ਼੍ਰੋਮਣੀ ਅਕਾਲੀ ਦਲ ਹੈ, ਇਹ ਸਿਆਸਤ ਦੀ ਭੇਟ ਚੜ੍ਹ ਚੁੱਕਿਆ। ਸਾਨੂੰ ਤੇ ਗੁਰੂ ਸਾਹਿਬ ਨੇ, ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਮੀਰੀ ਪੀਰੀ ਦਾ ਸਿਧਾਂਤ ਦਿੱਤਾ ਸੀ, ਜਿਹਦੇ ਵਿੱਚ ਧਰਮ ਦਾ ਕੰਡਾ ਜਿਹੜਾ ਉਹ ਸਿਆਸਤ ਤੇ ਚਾਹੀਦਾ ਸੀ ਕਿ ਧਰਮ ਉੱਚਾ ਵਾ, ਸਿਆਸਤ ਨੀਵੀਂ ਆ। ਪਰ ਇਸ ਵੇਲੇ ਕੀ ਹੋ ਰਿਹਾ, ਦਿਖਾਂਤ ਕੀ ਹੈ ਸਾਡਾ ਸਿੱਖੀ ਦਾ ਕਿ ਸਿਆਸਤ ਧਰਮ ਨੂੰ ਹਰ ਗੱਲ ਡਿਕਟੇਟ ਕਰ ਰਹੀ ਹੈ, ਜਿਹਦੇ ਕਰਕੇ ਸਿੱਖੀ 'ਚ ਗਿਰਾਵਟ ਆ ਰਹੀ ਹੈ। ਸੋ ਚਾਹੀਦਾ ਤਾਂ ਇਹ ਸੀ ਕਿ ਸਾਡਾ ਧਰਮ ਜਿਹੜਾ ਉਹ ਉੱਤੇ ਹੁੰਦਾ, ਜਿਹੜੇ ਧਰਮੀ ਲੋਕ ਸਨ ਉਹ ਸਿਆਸੀ ਲੋਕ ਜਿੱਥੇ ਕੋਈ ਗਲਤੀ ਕਰਦੇ, ਕੁਤਾਹੀ ਕਰਦੇ, ਉਹਨਾਂ ਨੂੰ ਠੀਕ ਠਾਕ ਕਰਦੇ, ਉਹਨਾਂ ਨੂੰ ਇੱਕ ਐਕਸ਼ਨ ਲਿਆ ਜਾਂਦਾ। ਪਰ ਉਲਟਾ ਹੋ ਕੀ ਰਿਹਾ ਕਿ ਜੇ ਕੋਈ ਐਕਸ਼ਨ ਲੈਂਦਾ ਤਾਂ ਸਾਡੇ ਜਥੇਦਾਰ ਹੀ ਬਦਲ ਦਿੱਤੇ ਜਾਂਦੇ। ਜਿਹੜਾ ਬੇਅਦਬੀ ਕਾਨੂੰਨ ਤੁਸੀਂ ਲੈ ਕੇ ਆਏ ਹੋ, ਕੀ ਲੱਗਦਾ ਕਿ ਦੂਜੇ ਕਾਨੂੰਨਾਂ ਦੇ ਵਾਂਗ ਇਹਦੀ ਤਾਂ ਨਹੀਂ ਦੁਰਵਰਤੋਂ ਹੋਊਗੀ? ਵੇਖੋ ਜੀ, ਇਹ ਕਾਨੂੰਨ ਤੇ ਗੁਰੂ ਸਾਹਿਬ ਦੀ ਮਾਨ ਮਰਿਆਦਾ ਬਹਾਲ ਕਰਨ ਲਈ ਪਾਸ ਕੀਤਾ ਗਿਆ, ਔਰ ਇਹਦੀ ਦੁਰਵਰਤੋਂ ਦਾ ਤੇ ਸਵਾਲ ਹੀ ਨਹੀਂ ਉੱਠਦਾ, ਕਿਉਂਕਿ ਇਹ ਕਾਨੂੰਨ ਹੀ ਇੰਨਾ ਸਖਤ ਬਣ ਗਿਆ ਕਿ ਹੁਣ ਕੋਈ ਜੁਰਤ ਨਹੀਂ ਕਰੂਗਾ ਕਿ ਗੁਰੂ ਸਾਹਿਬਾਂ ਬਾਰੇ ਬੇਅਦਬੀ ਕਰਨੀ ਤੇ ਦੂਰ ਦੀ ਗੱਲ ਆ, ਸੋਚ ਵੀ ਜਾਵੇ ਕਿ ਮੈਂ ਇਹੋ ਜਿਹਾ ਮਾੜਾ ਕਰਮ ਜਿਹੜਾ ਉਹ ਕਰ ਸਕਦਾ। ਬੀਜੇਪੀ ਵਾਲੇ ਜਾਂ ਕਾਂਗਰਸ ਵਾਲੇ ਤੁਹਾਡੇ ਵਿਰੋਧੀ ਨੇ ਪ੍ਰਤਾਪ ਸਿੰਘ ਬਾਜਵਾ, ਉਹ ਵੀ ਕਹਿੰਦੇ ਨੇ ਕਿ ਜੇ ਗੁਰੂ ਗ੍ਰੰਥ ਸਾਹਿਬ ਵਾਸਤੇ, ਸਿੱਖਾਂ ਵਾਸਤੇ ਕਾਨੂੰਨ ਲੈ ਕੇ ਆਂਦਾ ਤਾਂ ਦੂਜੇ ਧਰਮ ਵੀ ਪੰਜਾਬ ਦੇ ਵਿੱਚ ਵੱਡੀ ਤਾਦਾਦ ਦੇ ਵਿੱਚ ਰਹਿੰਦੇ ਆ, ਹਿੰਦੂ ਭਾਈਚਾਰਾ ਹੈ, ਮੁਸਲਮਾਨ ਹੈ, ਈਸਾਈ ਹੈ, ਉਹਨਾਂ ਵਾਸਤੇ ਵੀ ਕੋਈ ਨਾ ਕੋਈ ਕਾਨੂੰਨ ਪੰਜਾਬ ਸਰਕਾਰ ਨੂੰ ਲਿਆਉਣਾ ਚਾਹੀਦਾ ਸੀ। ਕਹਿੰਦੇ ਇੱਕ ਧਰਮ ਨੂੰ ਲੈ ਕੇ ਜਿਹੜਾ ਕਾਨੂੰਨ ਪਾਸ ਕਰਤਾ ਇਹ ਤੇ ਵਖਰੇਵਾਂ ਹੋ ਗਿਆ ਜੀ। ਨਹੀਂ, ਵੇਖੋ, ਜਿਹੜਾ ਸਿੱਖ ਧਰਮ ਆ ਇਹ ਸਰਬ ਸਾਂਝੀ ਵਾਰਤਾ ਦੀ ਗੱਲ ਕਰਦਾ। ਇਹਦੇ ਵਿੱਚ ਬਾਣੀ ਜਿਹੜੇ ਆ ਉਹ ਸਾਰਿਆਂ ਦੀ, ਸਾਰੇ ਧਰਮਾਂ ਦੇ ਜਿਹੜੇ ਮਹਾਂਪੁਰਸ਼ ਹੋਏ ਉਹਨਾਂ ਦੀ ਬਾਣੀ ਹੈ ਇਹਦੇ 'ਚ। ਅਸੀਂ ਇਹਨੂੰ ਇੱਕ ਧਰਮ ਦਾ ਜਿਹੜਾ ਕਹਿ ਕੇ ਤੇ ਉਹਦਾ ਦਾਇਰਾ ਨਾ ਘਟਾਇਆ ਜਾਵੇ। ਵੇਖੋ, ਇਹ ਗੱਲ ਹੀ ਸਰਬ ਸਾਂਝੀ ਵਾਰਤਾ ਦੀ ਕਰਦਾ, ਸਾਰਿਆਂ ਨੂੰ ਨਾਲ ਲਾਉਣ ਦੀ ਕਰਦਾ, ਸਰਬੱਤ ਦੇ ਭਲੇ ਦੀ ਗੱਲ ਕਰਦਾ। ਸੋ ਇਹਦੇ 'ਚ ਹੀ ਸਮੁੱਚਤਾ ਆ। ਔਰ ਜੇ ਅਸੀਂ ਇਹ ਐਕਟ ਪਾਸ ਕਰਤਾ ਤੇ ਇਹਦੇ ਨਾਲ ਸਾਰਿਆਂ ਦਾ ਹੀ ਸਤਿਕਾਰ ਹੋਇਆ, ਕਿਸੇ ਇੱਕ ਦਾ ਨਹੀਂ, ਸਾਰਿਆਂ ਦੀ ਸਮੁੱਚਤਾ ਦੀ ਗੱਲ ਇਹਦੇ 'ਚ। ਜਿਸ ਦਿਨ ਦਾ ਤੁਹਾਡਾ ਵਿਧਾਨ ਸਭਾ ਦਾ ਸੈਸ਼ਨ ਬੇਅਦਬੀ ਦੇ ਮਸਲੇ ਦੇ ਉੱਪਰ ਹੋਇਆ ਹੈ, ਉਦੋਂ ਬਾਅਦ ਅਕਾਲੀ ਦਲ ਦਾ ਜਿਹੜਾ ਆਈਟੀ ਸੈੱਲ ਹੈ ਉਹਨਾਂ ਦੇ ਵੱਲੋਂ ਖਾਸ ਤੌਰ ਤੇ ਇਸ ਚੀਜ਼ ਦਾ ਜ਼ਿਕਰ ਕੀਤਾ ਜਾ ਰਿਹਾ। ਕਹਿੰਦੇ ਪੰਜਾਬ ਸਰਕਾਰ ਦੇ ਵਿੱਚ ਤੇ ਜਿਹੜੇ ਸਮਾਣਾ ਟਾਵਰ ਮੋਰਚਾ ਦੇ ਉੱਪਰ ਬੈਠੇ ਹੋਏ ਭਾਈ ਗੁਰਜੀਤ ਸਿੰਘ ਫੌਜੀ ਨੇ ਜਾਂ ਜਿਹੜੇ ਕੁਝ ਪੱਤਰਕਾਰ ਭਰਾ ਨੇ, ਉਹਨਾਂ ਦਾ ਆਪਸੀ ਪੰਜਾਬ ਸਰਕਾਰ ਦੇ ਨਾਲ ਸਮਝੌਤਾ ਹੋਇਆ ਸੀ। ਉਹਨਾਂ ਨੇ ਕ੍ਰੈਡਿਟ ਦਿਵਾਉਣਾ ਸੀ ਚੋਣਾਂ ਦੇ ਨੇੜੇ ਆ ਕੇ, ਉਹ ਪੰਜਾਬ ਸਰਕਾਰ ਨੂੰ ਦਵਾਤਾ। ਗੁਰਜੀਤ ਸਿੰਘ ਫੌਜੀ ਜਿਹੜਾ ਸਮਾਣਾ ਟਾਵਰ ਮੋਰਚਾ 'ਤੇ ਬੈਠੇ ਹੋਏ ਆ, ਕੀ ਤੁਹਾਡਾ ਕੋਈ ਲੈਣ ਦੇਣ ਹੋਇਆ ਜੀ ਪੈਸੇ ਨੂੰ ਲੈ ਕੇ ਉਹਨਾਂ ਦੇ ਨਾਲ? ਬਿਲਕੁਲ ਕੋਈ ਲੈਣ ਦੇਣ ਨਹੀਂ ਹੋਇਆ ਜੀ। ਇਹ ਜਿਹੜਾ ਫੈਸਲਾ ਹੋਇਆ ਵਾ ਇਹ ਗੁਰੂ ਸਾਹਿਬ ਦੀ ਮਾਨ ਮਰਿਆਦਾ ਬਹਾਲ ਕਰਨ ਲਈ ਹੋਇਆ। ਔਰ ਬਾਕੀ ਮੈਂ ਵਿਰੋਧੀ ਪਾਰਟੀਆਂ ਨੂੰ ਪੁੱਛਣਾ ਚਾਹੁੰਦਾ ਕਿ ਜੇ ਕ੍ਰੈਡਿਟ ਲੈਣਾ ਸੀ ਤੇ ਅਕਾਲੀ ਦਲ ਦਾ 10 ਸਾਲ ਰਾਜ ਰਿਹਾ, ਲੈ ਲੈਂਦੇ ਕ੍ਰੈਡਿਟ। ਕਾਂਗਰਸ ਦਾ ਪਿਛਲੇ 5 ਸਾਲ ਰਾਜ ਲਿਆ, ਤੁਸੀਂ ਕ੍ਰੈਡਿਟ ਲੈ ਲੈਂਦੇ, ਤੁਹਾਨੂੰ ਕਿਹੜਾ ਲੋਕਾਂ ਮੌਕਾ ਨਹੀਂ ਦਿੱਤਾ। ਪਰ ਤੁਸੀਂ ਆਪਣਾ ਮੌਕਾ ਜਿਹੜਾ ਖੰਝਾ ਲਿਆ। ਤੁਸੀਂ ਗੁਰੂ ਸਾਹਿਬ ਦੀ ਮਾਨ ਮਰਿਆਦਾ ਬਹਾਲ ਕਰਨ ਲਈ ਜੋ ਕਦਮ ਚੁੱਕਣੇ ਚਾਹੀਦੇ ਸੀ
ਉਹ ਨਹੀਂ ਚੁੱਕ ਸਕੇ ਤੇ ਤਾਂ ਹੀ ਅੱਜ ਤੁਸੀਂ ਜਿਹੜਾ ਵਿਰੋਧੀ ਧਿਰ 'ਚ ਬੈਠੇ। 4 ਸਾਲ ਦਾ ਸਮਾਂ ਕਾਲ ਸੀ ਤੁਹਾਡੇ ਕੋਲ, ਤਕਰੀਬਨ ਸਾਲ ਕੁ ਬਾਕੀ ਬਚਿਆ, ਤੇ ਇਹਨਾਂ 4 ਸਾਲਾਂ ਦੇ ਸਮੇਂ ਦੇ ਦਰਮਿਆਨ ਤਕਰੀਬਨ 400 ਦੇ ਕਰੀਬ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਬੇਅਦਬੀਆਂ ਹੋਈਆਂ। ਤਾਂ ਇੰਨਾ ਲੰਬਾ ਸਮਾਂ ਉਡੀਕ ਕਿਉਂ ਕਰਨੀ ਪਈ? ਆਖਰ ਚੋਣਾਂ ਦੇ ਨੇੜੇ ਕਿਉਂ ਇਹ ਬਿੱਲ ਪਾਸ ਹੋਇਆ? ਵੇਖੋ, ਇਹ ਬਿੱਲ ਇਸੇ ਕਰਕੇ ਪਾਸ ਕੀਤਾ ਕਿਉਂਕਿ ਬੇਅਦਬੀ ਦੀਆਂ ਘਟਨਾਵਾਂ ਜਿਹੜੀਆਂ ਨਿਰੰਤਰ ਹੋਈ ਜਾ ਰਹੀਆਂ ਸੀ। ਇਸੇ ਕਰਕੇ ਹੀ ਇਹ ਕਾਨੂੰਨ ਦੀ ਜਿਹੜੀ ਆ ਇਹ ਮੰਗ ਪੈਦਾ ਹੋਈ ਕਿ ਵਾਕਈ ਇਹ ਗੱਲ ਹੋਣੀ ਚਾਹੀਦੀ ਆ। ਔਰ ਬਾਕੀ ਜਿਹੜਾ ਸਮਾਂ ਲੱਗਾ, ਕਿਉਂਕਿ ਕਈ ਦੁਵਿਧਾਵਾਂ ਪਈਆਂ, ਅੱਜ ਵੀ ਜੇ ਅਸੀਂ ਪਾਸ ਕੀਤਾ ਤੇ ਕਿੰਨਾ ਕਟਾਕਸ਼ ਹੋ ਰਿਹਾ ਜੀ, ਕਿੰਨੇ ਵਿਰੋਧੀ ਧਿਰ ਜਿਹੜੇ ਆ ਉਹਦੇ ਤੇ ਗੱਲ ਕਰ ਰਹੇ ਆ। ਪਰ ਇਹ ਫਿਰ ਵੀ ਸਾਰਾ ਇਹਨੂੰ ਪ੍ਰੈਸ਼ਰ ਨੂੰ ਦਰਕਿਨਾਰ ਕਰਕੇ ਸਰਦਾਰ ਭਗਵੰਤ ਸਿੰਘ ਮਾਨ ਨੇ ਇੱਕ ਬੜਾ ਦਲੇਰਾਨਾ ਫੈਸਲਾ ਲਿਆ ਔਰ ਕੀਤਾ ਤੇ ਹੈ, ਬਾਕੀ ਤੇ ਇਹ ਵੀ ਨਹੀਂ ਕਰ ਸਕੇ। ਇਹਨਾਂ ਦਾ ਇੰਡੀਵਿਜੂਅਲ ਡਿਸੀਜਨ ਸੀਗਾ ਜਾਂ ਕਿਸੇ ਪ੍ਰਭਾਵ ਦੇ ਅਧੀਨ ਹੋਇਆ ਜੀ ਇਹ ਸਾਰਾ ਕੁਝ? ਨਹੀਂ ਜੀ, ਇਹ ਕਲੈਕਟਿਵ ਡਿਸੀਜਨ ਸੀ ਪੂਰੀ ਸਰਕਾਰ ਦਾ ਔਰ ਅਗਵਾਈ ਸਰਕਾਰ ਦੀ ਸਾਡੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਕਰ ਰਹੇ। ਕਿਤੇ ਇਹ ਤਾਂ ਨਹੀਂ ਹੋਇਆ ਕਿ ਜਿਹੜਾ ਸਮਾਣਾ ਟਾਵਰ ਮੋਰਚੇ ਵਾਲਿਆਂ ਨੇ ਤੁਹਾਡੇ ਕੈਬਨਿਟ ਮੰਤਰੀਆਂ ਦਾ ਘਿਰਾਓ ਕਰਤਾ ਕਿ ਉਹਦਾ ਮੈਂ ਮੇਰੀ ਬੇਨਤੀ ਸੁਣੋ, ਜੋ ਖਾਲਸਾ ਪੰਥ ਦੀਆਂ ਸਿੱਖ ਜਗਤ ਦੀਆਂ ਭਾਵਨਾਵਾਂ ਸਨ ਉਹਨੂੰ ਮੁੱਖ ਰੱਖ ਕੇ ਫੈਸਲਾ ਕੀਤਾ ਗਿਆ। ਸ਼ੇਖਨਾ ਸਾਹਿਬ, ਇੱਕ ਹੋਰ ਗੱਲ ਦੱਸਿਓ ਕਿ ਜਿਵੇਂ ਭਗਵੰਤ ਮਾਨ ਸਾਹਿਬ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਇੱਕ ਬੜੀ ਧਮਾਕੇਦਾਰ ਸਪੀਚ ਦੇ ਵਿੱਚ ਜਾਂ ਇੱਕ ਬੜੇ ਵੱਖਰੇ ਐਂਗਲ ਦੇ ਵਿੱਚ ਬੋਲੇ। ਉਹਨਾਂ ਨੇ ਕਿਹਾ ਕਿ ਜਿਹੜਾ ਕੋਈ ਮੰਦਬੁੱਧੀ ਹੈ, ਜੇ ਉਹ ਬੇਅਦਬੀ ਕਰਦਾ ਹੈ, ਉਹਦੇ ਨਾਲ ਉਹਦੇ ਰਿਸ਼ਤੇਦਾਰ ਵੀ ਇਨਵੋਲਵ ਹੋਣਗੇ, ਉਹਦਾ ਜਿਹੜੇ ਮਾਪੇ ਉਹ ਵੀ ਇਨਵੋਲਵ ਕੀਤੇ ਜਾਣਗੇ। ਪਰ ਦੂਜੇ ਪਾਸੇ ਇਹ ਵੀ ਸਵਾਲ ਉੱਠ ਰਿਹਾ ਕਿ ਜੇ ਕੋਈ ਮੰਦਬੁੱਧੀ ਬੇਅਦਬੀ ਕਰਦਾ ਤਾਂ ਉਹਦੇ ਵਿੱਚ ਭਗਵੰਤ ਮਾਨ ਸਾਹਿਬ ਨੇ ਤੇ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਲੱਛੇਦਾਰ ਭਾਸ਼ਣ ਦੇ ਦਿੱਤਾ, ਪਰ ਜਿਹੜਾ ਬੇਅਦਬੀ ਬਿੱਲ ਲੈ ਕੇ ਆਂਦਾ ਆ ਉਹਦੇ ਵਿੱਚ ਤੇ ਇਸ ਚੀਜ਼ ਦਾ ਜ਼ਿਕਰ ਹੀ ਨਹੀਂ ਕੀਤਾ ਹੋਇਆ ਜੀ। ਉਹਦੇ 'ਚ ਬਿਲਕੁਲ ਉਹਦੇ 'ਚ ਜ਼ਿਕਰ ਹੈ ਜੀ। ਉਹਦੇ ਵਿੱਚ ਕਲੀਅਰ ਲਿਖਿਆ ਹੋਇਆ ਕਿ ਜਿਹੜਾ ਕਸਟੋਡੀਅਨ ਆ ਉਹਦੇ ਤੇ ਪੂਰਾ ਐਕਸ਼ਨ ਜਿਹੜਾ ਉਹ ਕੀਤਾ ਜਾਣਾ। ਔਰ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਲਾਅ ਦੀ ਇੰਟਰਪ੍ਰੀਟੇਸ਼ਨ ਜਿਹੜੀ ਆ ਉਹ ਗਲਤ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ। ਮੇਰੀ ਹੁਣ ਵੀ ਕਈ ਬੁੱਧੀਜੀਵੀਆਂ ਨਾਲ ਗੱਲ ਹੋਈ ਆ ਔਰ ਬਕਾਇਦਾ ਉਹਦੇ 'ਚ ਉਹ ਕਲਾਜ਼ ਰੱਖਿਆ ਗਿਆ ਵਾ, ਜਿਹੜੀ ਲਾਅ ਆ ਉਹਦੀ ਇੰਟਰਪ੍ਰੀਟੇਸ਼ਨ ਸਹੀ ਹੋਣੀ ਚਾਹੀਦੀ ਆ। ਤਾਂ 2008 ਦੇ ਵਿੱਚ ਜਿਹੜਾ ਜਾਗਤ ਜੋਤ ਗੁਰੂ ਗ੍ਰੰਥ ਸਾਹਿਬ ਬੇਅਦਬੀ ਬਿੱਲ ਸੀ ਉਸ ਵੇਲੇ ਲਿਆਂਦਾ ਸੀ, ਤਾਂ ਇਸ ਚੀਜ਼ ਨੂੰ ਲੈ ਕੇ ਕਿਤੇ ਨਾ ਕਿਤੇ ਇਹ ਵੀ ਕਿਹਾ ਜਾ ਰਿਹਾ ਕਿ ਜਿਹੜੇ ਬਾਦਲ ਪਰਿਵਾਰ ਦੀ ਦੂਰ ਅੰਦੇਸ਼ੀ ਹੈ ਕਿ ਉਹਨਾਂ ਨੇ ਇਦਾਂ ਦਾ ਬਿੱਲ ਲਿਆਂਦਾ ਤੇ ਪੰਜਾਬ ਸਰਕਾਰ ਨੂੰ ਪਾਸ ਕਰਨਾ ਪੈ ਗਿਆ ਜੀ। ਨਹੀਂ, ਚਲੋ ਜੇ ਬਿੱਲ ਉਹਨਾਂ ਨੇ ਲਿਆਂਦਾ ਸੀਗਾ, ਪਰ ਜਦੋਂ ਫਿਰ ਜੇ ਸਮੇਂ ਦੀ ਲੋੜ ਪਈ ਤੇ ਉਹਦੇ 'ਚ ਅਮੈਂਡਮੈਂਟ ਕਿਉਂ ਨਹੀਂ ਕਰ ਸਕੇ? ਔਰ ਇੰਨਾ ਕਮਜ਼ੋਰ ਬਿੱਲ ਕੋ ਲਿਆਂਦਾ ਕਿ ਬੇਅਦਬੀਆਂ ਹੋਈ ਗਈਆਂ, ਕੰਟਰੋਲ ਹੀ ਨਹੀਂ ਹੋ ਸਕੀਆਂ। ਜੇ ਚਾਹੀਦਾ ਤਾਂ ਸੀ ਨਾ ਕਿ ਇੰਨਾ ਸਖਤ ਕਾਨੂੰਨ ਜਿੱਦਾਂ ਹੁਣ ਪਾਸ ਹੋਇਆ, ਇਹ ਉਦੋਂ ਪਾਸ ਹੋਣਾ ਚਾਹੀਦਾ ਸੀ। 8 ਤੋਂ ਲੈ ਕੇ ਤਕਰੀਬਨ 22, 24, 26 ਤੱਕ ਦਾ ਜਿਹੜਾ ਲੰਬਾ ਸਮਾਂ ਬਣਦਾ ਹੈ, ਇੰਨੇ ਸਮੇਂ 'ਚ ਕਾਂਗਰਸ ਦਾ ਕਾਰਜਕਾਲ ਆਇਆ, ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਕਾਰਜਕਾਲ ਆਇਆ, ਫਿਰ ਉਹਨਾਂ ਨੂੰ ਲੱਗਦਾ ਕਿ ਕਿਸੇ ਤਰ੍ਹਾਂ ਦੀ ਕੋਈ ਮਜਬੂਰੀ ਹੋਊਗੀ ਵੀ ਜਿਹੜਾ ਇਹ ਬੇਅਦਬੀ ਬਿੱਲ ਸੀ ਉਹ ਪਾਸ ਹੀ ਨਹੀਂ ਕਰ ਸਕੇ। ਇਹ ਤਾਂ ਹੁਣ ਇਹਦਾ ਜਵਾਬ ਤਾਂ ਉਹੀ ਦੇ ਸਕਦੇ ਆ ਕਿ ਉਹਨਾਂ ਦੀਆਂ ਕੀ ਮਜਬੂਰੀਆਂ ਰਹੀਆਂ ਵਾ, ਕਿਸ ਪ੍ਰੈਸ਼ਰ ਹੇਠ ਉਹਨਾਂ ਨੇ ਇਹ ਬਿੱਲ ਨਹੀਂ ਪਾਸ ਕੀਤਾ। ਤਾਂ ਆਮ ਕਰਕੇ ਵੀ ਸਵਾਲ ਹੈ ਕਿ ਜਿਹੜਾ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਬਰਗਾੜੀ, ਬਹਿਬਲ ਜਾਂ ਜਵਾਹਰ ਕੇ ਦਾ ਬੇਅਦਬੀ ਮਾਮਲਾ ਹੋਵੇ ਤਾਂ ਉਸ ਮਾਮਲੇ ਦੇ ਵਿੱਚ ਜਿਹੜੇ ਬੇਅਦਬੀ ਦੇ ਕੇਸ ਸੀ ਉਹ ਪੰਜਾਬ ਤੋਂ ਬਾਹਰ ਸ਼ਿਫਟ ਕਰ ਦਿੱਤੇ ਗਏ। ਪੰਜਾਬ ਸਰਕਾਰ ਦਾ ਕਾਰਜਕਾਲ ਹੈ, ਕਿਸੇ ਤਰ੍ਹਾਂ ਦਾ ਕੋਈ ਡਿਸੀਜਨ ਕਿਉਂ ਨਹੀਂ ਲੈ ਰਹੇ? ਨਹੀਂ, ਵੇਖੋ, ਜਿਹੜੇ ਕੇਸ ਸ਼ਿਫਟ ਹੋਏ ਆ ਇਹ ਸਾਡੇ ਤੋਂ ਪਹਿਲਾਂ ਦੇ ਹੋ ਗਏ ਆ। ਜਦੋਂ ਕੈਪਟਨ ਸਾਹਿਬ ਮੁੱਖ ਮੰਤਰੀ ਸੀਗੇ, ਇਹ ਸਾਰੇ ਕੇਸ ਉਸ ਵੇਲੇ ਦੇ ਇਹਨਾਂ ਨੇ ਬਾਹਰ ਸ਼ਿਫਟ ਕਰ ਦਿੱਤੇ। ਬਾਦਲਾਂ ਨੂੰ ਸ਼ੈਲਟਰ ਕਰਨ ਲਈ ਇਹ ਸਾਰਾ ਕੁਝ ਕੀਤਾ ਗਿਆ ਔਰ ਕੇਸ ਇੰਨੇ ਕਮਜ਼ੋਰ ਕਰ ਦਿੱਤੇ ਗਏ ਆ ਕਿ ਹੁਣ ਉਹਨਾਂ ਦਾ ਜਿਹੜਾ ਅਦਾਲਤ ਦੇ ਵਿੱਚ ਦਸਤਾਵੇਜ਼ ਹੀ ਇੰਨੇ ਜਿਹੜੇ ਆ ਕਮਜ਼ੋਰ ਦਿੱਤੇ ਗਏ ਆ ਕਿ ਉਹਨਾਂ ਦਾ ਕੇਸਾਂ ਦਾ ਕੁਝ ਬਣ ਹੀ ਨਹੀਂ ਸਕ ਰਿਹਾ। ਕਿ ਜਿਹੜਾ ਟਾਈਮਲੀ ਕੰਮ ਕਰਨ ਵਾਲਾ ਸੀ ਉਹਦੇ 'ਚ ਇਹਨਾਂ ਨੇ ਬਹੁਤ ਕੁਤਾਹੀ ਵਿਖਾਈ। ਇਲੈਕਸ਼ਨ ਦਾ ਸਮਾਂ 2027 ਬਿਲਕੁਲ ਨੇੜੇ ਆ। ਕੀ ਲੱਗਦਾ ਕਿ ਇਹਨਾਂ ਮਾਮਲਿਆਂ ਕਰਕੇ ਜਾਂ ਜਿਹੜੇ ਕੁਝ ਹੋਰ ਤੁਹਾਡੇ ਕਾਰਜਕਾਲ ਰਹੇ ਨੇ, ਜਿਹੜੇ ਤੁਸੀਂ ਡਿਸੀਜਨ ਲਏ ਨੇ, ਉਹਨਾਂ ਨੂੰ ਲੈ ਕੇ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ 2027 ਦੇ ਵਿੱਚ ਰਿਪੀਟ ਕਰੂਗੀ ਲੱਗਦਾ ਆ? ਬਹੁਤ ਵਧੀਆ ਮਾਹੌਲ ਆ ਜੀ। ਹਰ ਵਰਗ ਨੂੰ ਜਿਹੜਾ ਵਾ ਮਾਨ ਸਾਹਿਬ ਨੇ ਸਹੂਲਤਾਂ ਦਿੱਤੀਆਂ ਨੇ। ਜੇ ਆਪਾਂ ਗਰੰਟੀਆਂ ਦੀ ਗੱਲ ਕਰ ਲਈਏ ਤੇ ਜਿਹੜੀਆਂ 5 ਮੁੱਖ ਗਰੰਟੀਆਂ ਮਾਨ ਸਾਹਿਬ ਨੇ ਦਿੱਤੀਆਂ ਸੀ ਆਮ ਆਦਮੀ ਪਾਰਟੀ, ਉਹ ਸਾਰੀਆਂ ਪੂਰੀਆਂ ਹੋਈਆਂ। ਤੁਸੀਂ ਬਿਜਲੀ ਦੀ ਗਰੰਟੀ ਕਰ ਲਓ, ਸਿਹਤ ਦੀ ਗਰੰਟੀ ਕਰ ਲਓ, ਸਿੱਖਿਆ ਦੀ ਕਰ ਲਓ, ਆਪਣਾ ਇੰਪਲੋਇਮੈਂਟ ਦੀ ਕਰ ਲਓ, ਰੁਜ਼ਗਾਰ ਦੀ ਕਰ ਲਓ। ਔਰ 5ਵੀਂ ਜਿਹੜੀ ਆਪਣਾ ਬੀਬੀਆਂ ਦੇ ਲਈ ਗਰੰਟੀ ਸੀ ਉਹ ਵੀ ਇਸ ਵੇਲੇ ਰਜਿਸਟ੍ਰੇਸ਼ਨ ਚੱਲ ਰਹੀ ਆ।
ਮਹੀਨੇ ਤੋਂ ਪੈਸੇ ਅਕਾਊਂਟਾਂ 'ਚ ਆਉਣੇ ਸ਼ੁਰੂ ਹੋਣੇ। ਸੋ ਸਾਰੀਆਂ ਜਿਹੜੀਆਂ ਗਰੰਟੀਆਂ ਸਾਨੂੰ ਪੂਰੀਆਂ ਕੀਤੀਆਂ। ਔਰ ਸਭ ਤੋਂ ਵੱਡੀ ਇਹਨਾਂ ਗਰੰਟੀਆਂ ਨਾਲੋਂ ਵੀ ਵੱਡੀ ਗੱਲ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਮਾਨ ਸਤਿਕਾਰ ਇਸ ਸਰਕਾਰ 'ਚ ਬਹਾਲ ਹੋਇਆ। ਜਿਨ੍ਹਾਂ ਨੇ ਕਤਾਈ ਕੀਤੀ ਸੀ ਉਹਨਾਂ 'ਤੇ ਮੁਕੱਦਮੇ ਦਰਜ ਕਰਕੇ ਉਹਨਾਂ ਨੂੰ ਸਲਾਖਾਂ ਪਿੱਛੇ ਕੀਤਾ ਗਿਆ। ਔਰ ਇੰਨੇ ਸਖਤ ਕਾਨੂੰਨ ਪਾਸ ਕਰਤੇ ਆ ਕਿ ਕੱਲ੍ਹ ਨੂੰ ਗੁਰੂ ਗ੍ਰੰਥ ਸਾਹਿਬ ਦੀ ਵੀ ਬੇਅਦਬੀ ਕਰਨ ਲੱਗਿਆ 100 ਵਾਰਾ ਬੰਦਾ ਸੋਚੇਗਾ। ਜਿਹੜੇ ਹਲਕੇ ਦੇ ਨਾਲ ਤੁਸੀਂ ਸੰਬੰਧ ਰੱਖਦੇ ਹੋ, ਜਿੱਥੋਂ ਤੁਸੀਂ ਇਲੈਕਸ਼ਨ ਲੜਿਆ, ਉੱਥੇ ਮੰਨਿਆ ਜਾਂਦਾ ਕਿ ਕਾਂਗਰਸ ਦਾ ਗਾਰਡ ਹੈ। ਪ੍ਰਤਾਪ ਸਿੰਘ ਬਾਜਵਾ ਤੁਹਾਡੇ ਵਿਰੋਧੀ ਨੇ, ਸਮੇਂ-ਸਮੇਂ ਤੇ ਤੁਹਾਡੇ ਤੇ ਤੰਜ ਕੱਸਦੇ ਰਹਿੰਦੇ ਨੇ। ਕੀ ਲੱਗਦਾ ਕਿ ਉਹਨਾਂ ਨੂੰ ਮਾਤ ਦੇ ਪਾਓਗੇ ਇਸ ਵਾਰ? ਵੇਖੋ, ਗੱਲ ਇਹ ਆ ਕਿ ਸਮਾਂ ਹੁੰਦਾ, ਕੋਈ ਦੌਰ ਸੀ ਬਾਜਵਾ ਸਾਹਿਬ ਦਾ ਸੀ, ਪਰ ਹੁਣ ਇੱਕ ਤਾਂ ਉਹਨਾਂ ਦੀ ਉਮਰ ਵਡੇਰੀ ਹੋ ਗਈ ਆ, ਦੂਜਾ ਉਹਨਾਂ ਦੇ ਬਿਆਨ ਤੁਸੀਂ ਦੇਖੋ, ਕਦੀ 32 ਬੰਬਾਂ ਵਾਲਾ ਬਿਆਨ ਦੇ ਦਿੰਦੇ ਆ, ਕਦੀ ਸਾਡੇ MLAਆਂ ਨੂੰ ਮਟੀਰੀਅਲ ਆਖ ਦਿੰਦੇ ਆ, ਕਦੀ ਸਾਡੇ ਮਿਨਿਸਟਰਾਂ ਨੂੰ ਬੈਂਡ ਬਾਜੇ ਵਾਲੇ ਆਖ ਦਿੰਦੇ ਆ। ਇੰਨੇ ਮਤਲਬ ਮਾੜੇ ਬਿਆਨ ਜਿਹੜੇ ਉਹ ਦੇ ਰਹੇ ਆ, ਜਿਨ੍ਹਾਂ ਕਰਕੇ ਉਹਨਾਂ ਦਾ ਗ੍ਰਾਫ ਜਿਹੜਾ ਦਿਨ ਬ ਦਿਨ ਜਿਹੜਾ ਉਹ ਥੱਲੇ ਆਈ ਜਾ ਰਿਹਾ। ਔਰ ਬਾਕੀ ਇਹਨਾਂ ਦੀ ਆਪਸੀ ਕਸ਼ਮਕਸ਼ ਹੀ ਨਹੀਂ ਆ ਕਿ ਸਾਨੂੰ ਬਹੁਤਾ ਕਰਨ ਦੀ ਕੋਈ ਲੋੜ ਨਹੀਂ, ਇਹਨਾਂ ਨੇ ਆਪਸ 'ਚ ਹੀ ਵੱਜ ਕੇ ਜਿਹੜਾ ਖਤਮ ਹੋ ਜਾਣਾ। ਔਰ ਕਾਂਗਰਸ ਪਾਰਟੀ ਜਿਹੜੀ ਆ ਇਸ ਵੇਲੇ ਤਾਂ ਮੈਨੂੰ ਲੱਗਦਾ ਪੰਜਾਬ 'ਚ ਮੁਕਾਬਲੇ 'ਚ ਵੀ ਹੈ ਨਹੀਂ। ਕਿਉਂਕਿ ਤੁਸੀਂ ਦੇਖੋ ਨਾ ਕਿ ਪੋਲੀਟੀਕਲ ਪਿਛਲੇ ਜੇ ਆਪਾਂ 3 ਮਹੀਨੇ ਦਾ ਆਪਾਂ ਵੇਖੀਏ ਕਿ ਪੋਲੀਟੀਕਲੀ ਕਿਹੜੀ ਪਾਰਟੀ ਨੇ ਕੀ ਕੀਤਾ, ਤੇ ਕਾਂਗਰਸ ਦਾ ਤਾਂ ਕੁਝ ਗਰਾਊਂਡ 'ਤੇ ਦਿਸ ਵੀ ਨਹੀਂ ਰਿਹਾ। ਔਰ ਤਰਨਤਾਰਨ ਦੀ ਜਿਹੜੀ ਬਾਈ ਇਲੈਕਸ਼ਨ ਹੋਈ ਆ, ਕਾਂਗਰਸ ਚੌਥੇ ਨੰਬਰ 'ਤੇ ਆਈ ਔਰ ਜ਼ਮਾਨਤ ਜ਼ਬਤ ਹੋਈ ਇਹਨਾਂ ਦੀ। ਇੰਨਾ ਗ੍ਰਾਫ ਇਹਨਾਂ ਦਾ ਥੱਲੇ ਆ ਗਿਆ। ਔਰ ਟਿਕਟ ਕਿੰਨੇ ਦਵਾਈ ਸੀ ਤਰਨਤਾਰਨ ਦੀ? ਪ੍ਰਤਾਪ ਸਿੰਘ ਬਾਜਵਾ ਨੇ। ਔਰ ਇਹਨਾਂ 'ਤੇ ਐਲੀਗੇਸ਼ਨ ਲੱਗੇ ਆ ਕਿ ਇਹਨਾਂ ਨੇ ਪੈਸੇ ਲੈ ਕੇ ਤੇ ਇੱਕ ਕਮਜ਼ੋਰ ਕੈਂਡੀਡੇਟ ਨੂੰ ਟਿਕਟ ਦਵਾਈ, ਜਿਹਦੇ ਕਰਕੇ ਕਾਂਗਰਸ ਦੀ ਬੜੀ ਨਮੋਸ਼ੀ ਭਰੀ। ਚਲੋ ਜਿੱਤ ਹਾਰ ਤੇ ਹੁੰਦੀ ਆ, ਪਰ ਜ਼ਮਾਨਤ ਜ਼ਬਤ ਹੋਣਾ ਔਰ ਚੌਥੇ ਨੰਬਰ 'ਤੇ ਆਉਣਾ ਜਿਹੜਾ ਵਾ ਕਾਂਗਰਸ ਨੂੰ ਬੜਾ ਵੱਡਾ ਡੈਮੇਜ ਕਰ ਗਿਆ। ਔਰ ਜੇ ਮੈਂ ਕਾਦੀਆਂ ਹਲਕੇ ਦੀ ਸਪੈਸੀਫਿਕਲੀ ਗੱਲ ਕਰਾਂ, ਤੇ ਜਦੋਂ ਮੈਂ ਆਪਣੀ ਇਲੈਕਸ਼ਨ ਲੜੀ ਆ ਤੇ ਮੈਨੂੰ 35,000 ਵੋਟ ਪਈ ਸੀ। ਅਸੀਂ ਆਪਣਾ ਗ੍ਰਾਫ ਵਧਾ ਕੇ ਪਾਰਲੀਮੈਂਟ 'ਚ ਮੈਂ 38,500 ਵੋਟ 'ਤੇ ਲੈਣ ਦਾ, ਔਰ ਬਾਜਵਾ ਸਾਹਿਬ ਨੂੰ 48,000 ਵੋਟ ਪਈ ਸੀ, ਉਹ 40,000 'ਤੇ ਆ। ਕੇਵਲ 1500-1600 ਵੋਟ ਦਾ ਜਿਹੜਾ ਉਹ ਫਰਕ ਰਹਿ ਗਿਆ। ਤੇ ਜੇ ਮੈਂ ਹੁਣ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਦੀ ਗੱਲ ਕਰਾਂ, ਤੇ ਉਹ ਅਸੀਂ ਕਾਂਗਰਸ ਨੂੰ ਵੱਡੀ ਗਿਣਤੀ 'ਚ ਆਪਣੇ ਹਲਕੇ 'ਚ ਜਿੱਤੇ ਆ। ਸਾਡਾ ਚੇਅਰਮੈਨ ਵੀ ਬਣ ਗਏ ਧਾਰੀਵਾਲ 'ਚ। ਸੋ ਦਿਨ ਬ ਦਿਨ ਆਮ ਆਦਮੀ ਪਾਰਟੀ ਦਾ ਗ੍ਰਾਫ ਕਾਦੀਆਂ ਹਲਕੇ 'ਚ ਵਧੀ ਜਾ ਰਿਹਾ। ਰੋਜ਼ਾਨਾ ਹੀ ਵੱਡੀ ਗਿਣਤੀ 'ਚ ਲੋਕ ਜਿਹੜੇ ਆ ਉਹ ਆਮ ਆਦਮੀ ਪਾਰਟੀ 'ਚ ਜੁਆਇਨ ਹੋ ਰਹੇ ਆ, ਕਿਉਂਕਿ ਜੋ ਸਰਕਾਰ ਨੇ ਕਿਹਾ ਸੀ ਉਹ ਕਰਕੇ ਵਿਖਾਇਆ। ਔਰ ਲੋਕ ਆਪ ਕਹਿ ਰਹੇ ਆ। ਔਰ ਜੁਆਇਨ ਕਿਹੜੇ ਹੋ ਰਹੇ? ਜਿਹੜੇ ਬੜੇ ਪੁਰਾਣੇ ਕਾਂਗਰਸੀ ਸੀ ਕਿ ਅਸੀਂ 40 ਸਾਲ ਤੋਂ ਬਾਜਵਾ ਸਾਹਿਬ ਨੂੰ ਵੋਟਾਂ ਪਾਈਆਂ, ਪਰ ਉਹਨਾਂ ਸਾਡਾ ਕੰਮ ਕੋਈ ਨਹੀਂ ਕੀਤਾ। ਤੇ ਉਤੋਂ ਤੋਂ ਦੁਖੀ ਹੋ ਕੇ ਜਿਹੜੇ ਜੁਆਇਨ ਹੋ ਰਹੇ। ਔਰ ਅਸੀਂ ਸਾਰੇ ਕੰਮ ਉਹਨਾਂ ਲੋਕਾਂ ਦੇ ਜਿਹੜੇ ਆ ਉਹ ਕਰਵਾ ਰਹੇ ਹਾਂ। ਜਿੱਥੇ ਕਾਂਗਰਸ ਦੇ ਨਾਲੋਂ ਲੋਕ ਟੁੱਟ ਕੇ ਤੁਹਾਡੇ ਵਰਕਰ ਬਣ ਰਹੇ, ਆਮ ਆਦਮੀ ਪਾਰਟੀ ਦੇ ਨਾਲ ਜੁੜ ਰਹੇ ਆ, ਉੱਥੇ ਅਕਾਲੀ ਦਲ ਦੇ ਨਾਲੋਂ ਵੀ ਟੁੱਟ ਕੇ ਆ ਰਹੇ ਆ ਜੀ। ਅਕਾਲੀ ਦਲ ਨਾਲੋਂ ਵੀ ਟੁੱਟ ਕੇ ਬੜੀ ਵੱਡੀ ਗਿਣਤੀ 'ਚ ਵਰਕਰ ਆ ਰਹੇ ਆ। ਔਰ ਜਿੱਦਣ ਦਾ ਇਹ ਕਾਨੂੰਨ ਪਾਸ ਹੋ ਗਿਆ, ਮੈਨੂੰ ਬਹੁਤ, ਕਿਉਂਕਿ ਸਾਡਾ ਆਪਣਾ ਜਿਹੜਾ ਪਿਛੋਕੜ ਆ ਉਹ ਅਕਾਲੀ ਦਲ ਦਾ, ਸੋ ਮੈਨੂੰ ਬੜੇ ਸਾਡੇ ਜਿਹੜੇ ਅਕਾਲੀ ਦਲ ਦੇ ਪੁਰਾਣੇ ਵਰਕਰ ਸਨ, ਜਿਹੜੇ ਪਿੱਛੇ ਰਹਿ ਗਏ ਸੀ, ਸਾਡੇ ਨਾਲ ਨਹੀਂ ਸੀ ਆ ਸਕੇ, ਉਹਨਾਂ ਦੇ ਬੜਿਆਂ ਦੇ ਫੋਨ ਆਏ ਆ ਕਿ ਇਹ ਕੰਮ ਜਿਹੜਾ ਬੜਾ ਵੱਡਾ ਕੰਮ ਹੋਇਆ ਔਰ ਅਸੀਂ ਖੁਸ਼ ਹੋ ਕੇ ਜਿਹੜਾ ਵਾ ਉਹ ਹੁਣ ਤੁਹਾਡੇ ਨਾਲ ਸ਼ਮੂਲੀਅਤ ਕਰਾਂਗੇ। ਸੋ ਆਉਣ ਵਾਲੇ ਸਮੇਂ 'ਚ ਤੁਸੀਂ ਦੇਖੋਗੇ ਕਿ ਵਿਧਾਨ ਸਭਾ ਹਲਕਾ ਕਾਦੀਆਂ ਦੇ ਵਿੱਚ ਵੀ ਬੜੀ ਵੱਡੀ ਗਿਣਤੀ ਵਿੱਚ ਜਿਹੜੇ ਪੁਰਾਣੇ ਟਕਸਾਲੀ ਅਕਾਲੀ ਸੀ ਉਹ ਸਾਡੇ ਨਾਲ ਜੁਆਇਨ ਕਰਨ। ਤੁਹਾਡੇ ਵੱਡਿਆਂ ਦੀਆਂ 2 ਪੀੜ੍ਹੀਆਂ ਅਕਾਲੀ ਦਲ ਦੇ ਵਿੱਚ ਰਹੀਆਂ, ਤੇ ਅੱਜ ਅਕਾਲੀ ਦਲ ਦੇ ਵਿਰੋਧ 'ਚ ਕਿਉਂ ਖੜਦੇ ਹੋ? ਕਿਉਂਕਿ ਬਹੁਤ ਸਾਰੇ ਲੋਕ ਇਹ ਮੰਨਦੇ ਕਿ ਜਦੋਂ ਤੱਕ ਪੰਜਾਬ ਦੀ ਜਿਹੜੀ ਖੇਤਰੀ ਪਾਰਟੀ ਹੈ ਸੱਤਾ ਵਿੱਚ ਨਹੀਂ ਆਉਂਦੀ, ਉਦੋਂ ਤੱਕ ਪੰਜਾਬ ਦੇ ਮੁੱਦਿਆਂ ਦਾ ਸੰਜੀਦਗੀ ਨਾਲ ਹੱਲ ਨਹੀਂ ਹੋ ਸਕਦਾ। ਪਰ ਤੁਸੀਂ ਅਕਾਲੀ ਦਲ ਤੋਂ ਕਿਨਾਰਾ ਕਿਉਂ ਕਰਦੇ ਹੋ? ਮੈਂ ਤੇ ਕਈ ਵਾਰ ਆਖਿਆ ਕਿ ਤੁਸੀਂ ਪਾਰਟੀ ਵਜੋਂ ਅਕਾਲੀ ਨਾ ਗਣੋ, ਸੋਚ ਵਜੋਂ ਬੰਦਾ ਅਕਾਲੀ ਹੋਣਾ ਚਾਹੀਦਾ। ਸੇਖਵਾਂ ਪਰਿਵਾਰ ਸੋਚ ਵਜੋਂ ਅਕਾਲੀ ਸੀ, ਅਕਾਲੀ ਹੈ ਔਰ ਅਕਾਲੀ ਰਹੂਗਾ। ਅੱਜ ਵੀ ਤੁਸੀਂ ਜੇ ਵੇਖ ਲਓ ਕਿ ਜੇ ਮੈਂ ਆਮ ਆਦਮੀ ਪਾਰਟੀ 'ਚ ਵੀ ਆਇਆ ਤਾਂ ਅਸੀਂ ਗੱਲ ਪੰਥਕ ਮੁੱਦਿਆਂ 'ਤੇ ਪਾਰਟੀ ਨਾਲ ਕੀਤੀ, ਇੱਕ ਬ੍ਰਿਜ ਦਾ ਕੰਮ ਕੀਤਾ, ਸਾਰੀਆਂ ਜਥੇਬੰਦੀਆਂ ਨੂੰ CM ਸਾਹਿਬ ਨਾਲ ਮਿਲਾਇਆ, ਉਹਨਾਂ ਦੀਆਂ ਭਾਵਨਾਵਾਂ ਦੱਸੀਆਂ, ਪੂਰਾ ਗਾਈਡ ਕੀਤਾ। ਔਰ ਅੱਜ ਰਿਜ਼ਲਟ ਤੁਸੀਂ ਦੇਖ ਲਓ ਕਿ ਜਿਹੜੇ ਕੰਮ ਅਕਾਲੀ ਦਲ ਦੀ ਸਰਕਾਰ ਦੇ ਕਰਨ ਵਾਲੇ ਸਨ ਉਹ ਮਾਨ ਸਾਹਿਬ ਨੇ ਕੀਤੇ ਆ, ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤੇ। ਸੋ ਅਸੀਂ ਜਿੱਥੇ ਬੈਠੇ ਹਾਂ, ਜੇ ਅਸੀਂ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਸੀ ਤੇ ਕੇਜਰੀਵਾਲ ਸਾਹਿਬ ਨਾਲ ਔਰ ਮਾਨ ਸਾਹਿਬ ਨਾਲ ਇੱਕੋ ਗੱਲ ਕੀਤੀ ਸੀ ਕਿ ਅਸੀਂ ਕਦੀ ਅਸੂਲ ਨਾਲ ਸਮਝੌਤਾ ਨਹੀਂ ਕੀਤਾ, ਸਾਡੀ ਸੋਚ ਅਕਾਲੀ ਆ ਤੇ ਅਕਾਲੀ ਰਹਿਣੀ ਆ, ਤੇ ਆਹ ਸੋਚ ਆ ਅਕਾਲੀ ਦਲ ਦੀ। ਤੇ ਕੇਜਰੀਵਾਲ ਸਾਹਿਬ ਨੇ ਔਰ ਮਾਨ ਸਾਹਿਬ ਨੇ ਕਿਹਾ ਸੀ ਕਿ ਇਹ ਸੋਚ ਹਰ ਇਨਸਾਨ ਦੀ ਹੋਣੀ ਚਾਹੀਦੀ ਹੈ, ਜਿਹੜੀ ਤੁਹਾਡੀ ਸੋਚ ਆ, ਔਰ ਅਸੀਂ ਤੁਹਾਡੀ ਸੋਚ 'ਤੇ ਪਹਿਰਾ ਦੇਵਾਂਗੇ।
ਔਰ ਮੈਨੂੰ ਖੁਸ਼ੀ ਆ ਕਿ ਉਹਨਾਂ ਨੇ ਵਾਕਿਆ ਜੋ ਕਿਹਾ ਸੀ ਉਹਦੇ ਤੇ ਪਹਿਰਾ ਵੀ ਦਿੱਤਾ, ਕਾਨੂੰਨ ਵੀ ਪਾਸ ਕੀਤੇ, ਔਰ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਕਤਾਈ ਕੀਤੀ ਸੀ ਉਹਨਾਂ ਨੂੰ ਸਜ਼ਾਵਾਂ ਵੀ ਲੱਗੀਆਂ। ਤੁਹਾਡੇ ਪਿਤਾ ਦੇ ਬਹੁਤ ਨੇੜਲੇ ਦੋਸਤ ਸੀ, ਬ੍ਰਹਮਪੁਰਾ ਸਾਹਿਬ ਬਹੁਤ ਲੰਬਾ ਸਮਾਂ ਉਹਨਾਂ ਦਾ ਆਪਸੀ ਮਿਲਾਪ ਵੀ ਰਿਹਾ ਹੈ। ਬ੍ਰਹਮਪੁਰੇ ਹਲਕੇ ਦੇ ਵਿੱਚੋਂ ਜਿਹੜਾ ਜ਼ਿਲ੍ਹਾ ਇੰਚਾਰਜ ਹੈ ਉਹ ਬ੍ਰਹਮਪੁਰੇ ਦੇ ਬੇਟੇ ਦੀ ਬਜਾਏ ਕਿਸੇ ਹੋਰ ਧਿਰ ਨੂੰ ਲਾ ਦਿੱਤਾ ਗਿਆ। ਉਹਨਾਂ ਦਾ ਜਿਹੜਾ ਸਬੰਧ ਹੈ ਬੀਬੀ ਜੀ ਦਾ ਪਿਛੋਕੜ ਹੈ ਉਹ ਵੀ ਕਿਤੇ ਨਾ ਕਿਤੇ ਵਿਵਾਦਾਂ ਵਾਲਾ ਦੱਸਿਆ ਜਾਂਦਾ। ਕੀ ਲੱਗਦਾ ਕਿ ਅਕਾਲੀ ਦਲ ਵਾਸਤੇ ਲਾਹੇਵੰਦ ਹੋਊਗਾ ਜੀ ਇਹ? ਵੇਖੋ, ਮੈਂ ਤਾਂ ਪਹਿਲੋਂ ਵੀ ਗੱਲ ਕਰਦਾ ਕਿ ਜਿਹੜੇ ਟਕਸਾਲੀ ਪਰਿਵਾਰ ਨੇ ਉਹਨਾਂ ਨੂੰ ਇਗਨੋਰ ਕੀਤਾ ਜਾ ਰਿਹਾ। ਹੁਣ ਬ੍ਰਹਮਪੁਰਾ ਪਰਿਵਾਰ ਦਾ ਖਾਲਸਾ ਪੰਥ ਦੇ ਵਿੱਚ, ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੱਕ ਬਹੁਤ ਵੱਡਾ ਨਾਂ ਹੈ। ਉਹਨਾਂ ਨੇ ਜੇਲ੍ਹਾਂ ਕੱਟੀਆਂ, ਮੋਰਚੇ ਲਾਏ ਆ, ਬਹੁਤ ਵੱਡੀ ਕੁਰਬਾਨੀ ਸੀ ਬ੍ਰਹਮਪੁਰਾ ਸਾਹਿਬ ਦੀ, ਬ੍ਰਹਮਪੁਰਾ ਪਰਿਵਾਰ ਦੀ। ਔਰ ਉਸ ਪਰਿਵਾਰ ਨੂੰ ਜਿਹੜਾ ਇਗਨੋਰ ਕਰਕੇ, ਔਰ ਇੱਕ ਇਹੋ ਜਿਹਾ ਪਰਿਵਾਰ ਜਿਨ੍ਹਾਂ ਦਾ ਬੈਕਗਰਾਊਂਡ ਜਿਹੜਾ ਕ੍ਰਿਮੀਨਲ ਬੈਕਗਰਾਊਂਡ ਆ, ਜਿਨ੍ਹਾਂ ਨੂੰ ਬਲੈਕੀਏ ਉੱਥੇ ਕਹਿੰਦੇ ਸਮਗਲਿੰਗ ਕਰਦੇ ਆ ਜਿਹੜੇ ਪਰਿਵਾਰ, ਉਹਨਾਂ ਦੇ ਪਰਿਵਾਰਾਂ 'ਚੋਂ ਜਿਹੜਾ ਵਾ ਉਹ ਲਾਇਆ ਗਿਆ ਵਾ ਹਲਕਾ ਇੰਚਾਰਜ, ਜਿਹੜੀ ਮੰਦਭਾਗੀ ਗੱਲ ਆ। ਮੈਂ ਤਾਂ ਪਹਿਲਾਂ ਵੀ ਗੱਲ ਕੀਤੀ ਕਿ ਤੁਸੀਂ ਤਰਨਤਾਰਨ ਚੱਲ ਜਾਓ, ਉੱਥੇ ਜਿਹੜੇ ਨਾਮਵਰ ਗੈਂਗਸਟਰ ਨੇ ਉਹਨਾਂ ਦੇ ਘਰ ਵਾਲੀ ਨੂੰ ਹਲਕਾ ਇੰਚਾਰਜ ਲਾਤਾ। ਜੇ ਮੇਰੇ ਕਾਦੀਆਂ ਹਲਕੇ 'ਚ ਗੱਲ ਕਰ ਲਓ, ਜਿਹੜੇ ਉੱਥੇ ਹਲਕਾ ਇੰਚਾਰਜ ਲਾਏ 10-10 ਪਰਚੇ ਆ ਹਰ ਇੱਕ ਟੱਬਰ ਤੇ ਜਾਣਿਆਂ ਤੇ। ਔਰ ਟਕਸਾਲੀ ਪਰਿਵਾਰਾਂ ਨੂੰ ਜਿਹੜਾ ਇਗਨੋਰ ਕੀਤਾ ਜਾ ਰਿਹਾ, ਇਹ ਅੱਜ ਦਾ ਨਹੀਂ, ਬੜੇ ਲੰਬੇ ਸਮੇਂ ਤੋਂ ਇਹ ਘਟਨਾਕ੍ਰਮ ਚੱਲ ਰਿਹਾ। ਔਰ ਅਕਾਲੀ ਦਲ ਜੇ ਹਾਸ਼ੀਏ ਤੇ ਆਇਆ ਤੇ ਇਸੇ ਕਾਰਨ ਕਰਕੇ ਆਇਆ ਕਿ ਇਹਨਾਂ ਨੇ ਪੰਥਕ ਜਿਹੜੀ ਸੋਚ ਸੀ, ਅਕਾਲੀ ਸੋਚ ਸੀ, ਉਹ ਅਪਣਾਈ ਨਹੀਂ। ਭਾਵੇਂ ਸੁਖਬੀਰ ਸਿੰਘ ਬਾਦਲ ਕਹਿੰਦੇ ਨੇ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਆ, ਸ਼੍ਰੋਮਣੀ ਅਕਾਲੀ ਦਲ ਜਿਹੜੀ ਆ ਪੰਥ ਦੀ ਜਥੇਬੰਦੀ ਆ, ਪਰ ਕਦੀ ਕੋਈ ਸਿੱਖੀ ਦੀ ਗੱਲ ਤੁਸੀਂ ਬਾਦਲ ਸਾਹਿਬ ਦੇ ਭਾਸ਼ਣ 'ਚ ਸੁਣੀ? ਕਦੀ ਉਹਨਾਂ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਕਿਹਾ ਕਿ ਦਾੜੇ ਰੱਖੋ, ਅੰਮ੍ਰਿਤ ਛਕੋ, ਗੁਰੂ ਸਾਹਿਬ ਦੇ ਨਾਲ ਜੁੜੋ? ਕਦੀ ਉਹਨਾਂ ਨੇ ਕੋਈ ਗੁਰਬਾਣੀ ਦੀ ਗੱਲ ਆਪਣੇ ਭਾਸ਼ਣ 'ਚ ਕੀਤੀ? ਉਹਨਾਂ ਦੀ ਤਾਂ ਸੋਚ ਹੀ MBA ਉਹਨਾਂ ਨੂੰ ਬਾਦਲ ਸਾਹਿਬ ਨੇ ਕਰਾ ਛੜੀ। ਉਹੋ ਹੀ ਸੋਚ ਆ ਕਿ ਆਹ ਤੁਹਾਨੂੰ ਦੇ ਦਾਂਗੇ, ਆਹ ਦੇ ਦਾਂਗੇ, ਆਹ ਦੇ ਦਾਂਗੇ। ਪੰਥਕ ਗੱਲ ਤੇ ਉਹਨਾਂ ਕੋਲ ਹੈ ਹੀ ਕੋਈ ਨਹੀਂ, ਏਜੰਡਾ ਹੀ ਕੋਈ ਨਹੀਂ ਗਾ। ਔਰ ਜਿਹੜੀ ਗੱਲ ਪੰਥਕ ਕਰਦੇ ਉਹਨਾਂ ਨੂੰ ਚੰਗੀ ਨਹੀਂ ਲੱਗਦੀ। ਤੁਸੀਂ ਕਹਿੰਦੇ ਹੋ ਜਿਹੜੇ ਬੰਦਿਆਂ ਨੂੰ ਵੱਡੇ ਵੱਡੇ ਅਹੁਦੇ ਵੱਖ-ਵੱਖ ਜ਼ਿਲ੍ਹਿਆਂ 'ਚ ਦਿੱਤੇ ਜਾ ਰਹੇ ਆ, ਉਹਨਾਂ ਦਾ ਤੇ ਸਮਾਜ ਦੇ ਵਿੱਚ ਅਕਸ ਹੀ ਬਹੁਤ ਖਰਾਬ ਆ। ਕੀ ਲੱਗਦਾ ਕਿ ਇਹ ਫਿਰ ਡਿਸੀਜਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਆ, ਜਾਂ ਫਿਰ ਡਿਸੀਜਨ ਹੀ ਕੋਈ ਹੋਰ ਲੈ ਰਿਹਾ ਜੀ? ਨਹੀਂ, ਇਹ ਤਾਂ ਡਿਸੀਜਨ ਹੀ ਬਾਦਲ ਦਾ। ਜਿਹੜਾ ਪ੍ਰਧਾਨ ਆ, ਡਿਸੀਜਨ ਤਾਂ ਅਲਟੀਮੇਟਲੀ ਪ੍ਰਧਾਨ ਨੇ ਲੈਣਾ ਹੁੰਦਾ ਨਾ ਜੀ। ਕੋਈ ਹਲਕਾ ਇੰਚਾਰਜ ਲਾਉਣਾ, ਕਿਹੜਾ ਲਾਉਣਾ, ਇਹ ਤਾਂ ਪ੍ਰਧਾਨ ਦਾ ਡਿਸੀਜਨ। ਔਰ ਇਹਦੇ ਤੋਂ ਉਹਨਾਂ ਦੀ ਮਾਨਸਿਕਤਾ ਦਾ ਪਤਾ ਲੱਗਦਾ ਕਿ ਕਿੱਦਾਂ ਦੀ ਉਹਨਾਂ ਦੀ ਮਾਨਸਿਕਤਾ। ਵੇਖੋ, ਜਿਹੜਾ ਪੰਥਕ ਵਿਚਾਰਾਂ ਵਾਲਾ ਹੋਊਗਾ ਉਹਨੂੰ ਉੱਦਾਂ ਦਾ ਬੰਦਾ ਚੰਗਾ ਲੱਗੂਗਾ। ਜੇ ਟਕਸਾਲੀ ਪਰਿਵਾਰ ਨੂੰ ਆਪਦੇ ਨਾਲੋਂ ਪਾਰਟੀ ਤੋੜਦੀ ਆ ਤਾਂ ਕੀ ਲੱਗਦਾ ਫਿਰ ਵੋਟ ਤੌਰ ਤੇ ਨੁਕਸਾਨ ਨਹੀਂ ਹੋਊਗਾ ਜੀ? ਇਹ ਨੁਕਸਾਨ ਤੇ ਤੁਸੀਂ ਦੇਖ ਹੀ ਲਿਆ ਕਿ ਅਕਾਲੀ ਦਲ ਦਾ ਜੋ ਇਸ ਵੇਲੇ ਵਿਧਾਨ ਸਭਾ 'ਚ ਹਾਸ਼ਰ ਹੋਇਆ ਪਿਆ। ਅਕਾਲੀ ਦਲ ਨਹੀਂ, ਮੈਂ ਤਾਂ ਬਾਦਲ ਦਲ ਕਹਾਂਗਾ, ਮੈਂ ਨਹੀਂ ਇਹਨਾਂ ਨੂੰ ਅਕਾਲੀ ਮੰਨਦਾ। ਬਾਦਲ ਦਲ ਦਾ ਕੀ ਹਾਸ਼ਰ ਆ? ਇੱਕ MLA ਰਹਿ ਗਿਆ ਇਹਨਾਂ ਕੋਲ ਇਸ ਵੇਲੇ, ਔਰ ਉਹ ਵੀ ਤੁਹਾਨੂੰ ਪਤਾ ਹੀ ਆ ਜੋ ਇਹਨਾਂ ਦੇ ਸਾਲੇ ਭਣਵਈਏ ਦੇ ਆਪਸ 'ਚ ਸੰਬੰਧ ਆ, ਜੱਗ ਜਾਣਦਾ ਕਿ ਜਿੱਦਾਂ ਦੇ ਇਹਨਾਂ ਦੇ ਸੰਬੰਧ ਰਹਿ ਗਏ ਆ। ਸੋ ਵਿਧਾਨ ਸਭਾ 'ਚ ਇੰਨਾ ਮਾੜਾ, ਜਦੋਂ ਦਾ ਪੰਜਾਬੀ ਸੂਬਾ ਬਣਿਆ, ਇੰਨਾ ਮਾੜਾ ਹਾਲ ਅਕਾਲੀ ਦਲ ਦਾ ਕਦੀ ਵੀ ਨਹੀਂ ਹੋਇਆ ਜਿੰਨਾ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ 'ਚ ਹੋਇਆ। ਜੇ ਅਕਾਲੀ ਦਲ ਤੁਹਾਨੂੰ ਇੰਨਾ ਰੜਕਦਾ ਤਾਂ ਸੁਖਬੀਰ ਸਿੰਘ ਬਾਦਲ ਪ੍ਰਧਾਨ ਨੇ, ਉਹਨਾਂ ਦੇ ਕਾਰਜਕਾਲ ਦੇ ਵਿੱਚ ਬਹੁਤ ਅਜਿਹਾ ਕੁਝ ਵਿਵਾਦਤ ਹੋਇਆ, ਫਿਰ ਉਹਨਾਂ ਦੇ ਖਿਲਾਫ ਤੁਸੀਂ ਕੋਈ ਬੇਅਦਬੀ ਚਲਾਨ ਬਿੱਲ ਜਾਂ ਇਦਾਂ ਦੀਆਂ ਕੋਈ ਚੀਜ਼ਾਂ ਪੇਸ਼ ਕਿਉਂ ਨਹੀਂ ਕੀਤੀਆਂ ਜੀ? ਦੇਖੋ, ਜਦੋਂ ਇਹ ਸਾਰੀਆਂ ਗੱਲਾਂ ਹੋਈਆਂ, ਮੇਰੇ ਸਤਿਕਾਰਯੋਗ ਪਿਤਾ ਜੀ ਉਸ ਵੇਲੇ ਉਹਦੇ 'ਚ ਕੋਰ ਕਮੇਟੀ 'ਚ ਸਨ। ਉਹਨਾਂ ਨੇ ਬੜੀ ਬੁਲੰਦ ਆਵਾਜ਼ 'ਚ ਗੱਲਾਂ ਕੀਤੀਆਂ। ਬ੍ਰਹਮਪੁਰਾ ਸਾਹਿਬ ਨੇ, ਢੀਂਡਸਾ ਸਾਹਿਬ ਨੇ, ਜਿੰਨੇ ਵੀ ਪੁਰਾਣੇ ਟਕਸਾਲੀ ਪਰਿਵਾਰ ਸਨ, ਉਹਨਾਂ ਨੇ ਪੂਰੀ ਬੁਲੰਦ ਆਵਾਜ਼ 'ਚ ਗੱਲਾਂ ਕੀਤੀਆਂ। ਕਿਉਂਕਿ ਇੱਕ ਪਾਰਟੀ ਡਿਸਪਲਿਨ ਹੁੰਦਾ ਕਿ ਅਸੀਂ ਜਦ ਤੱਕ ਉਹ ਗੱਲਾਂ ਨਹੀਂ ਕਰ ਸਕਦੇ ਜਿਹੜੀਆਂ ਇੰਟਰਨਲ ਗੱਲਾਂ ਪਾਰਟੀ ਦੀਆਂ ਹੁੰਦੀਆਂ। ਫਿਰ ਜਦੋਂ ਸਿਰ ਤੋਂ ਹੀ ਪਾਣੀ ਲੰਘ ਗਿਆ ਤੇ ਫਿਰ ਇਹਨਾਂ ਨੇ ਹੱਕ ਸੱਚ ਦੀ ਗੱਲ ਕੀਤੀ। ਲੋਕਾਂ ਦੀ ਕਚਹਿਰੀ 'ਚ, ਖਾਲਸਾ ਪੰਥ ਦੀ ਕਚਹਿਰੀ 'ਚ ਆਪਣਾ ਕੇਸ ਰੱਖਿਆ ਔਰ ਹਾਂ ਦਾ ਨਾਰਾ ਮਾਰਿਆ। ਔਰ ਅੱਜ ਉਹਦੇ ਰਿਜ਼ਲਟ ਤੁਸੀਂ ਦੇਖ ਰਹੇ ਹੋ ਕਿ ਜਿਹੜੇ ਕੰਮ ਕਰਨ ਵਾਲੇ ਸਨ ਉਹ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤੇ। 2027 ਦੇ ਵਿੱਚ ਤੁਹਾਡੀ ਆਮ ਆਦਮੀ ਪਾਰਟੀ ਦਾ ਲੱਗਦਾ ਕਿ ਕੰਪੀਟੀਸ਼ਨ ਕਿਹਦੇ ਨਾਲ ਹੋਊਗਾ? ਕਾਂਗਰਸ ਦੇ ਨਾਲ ਹੋਊ, ਅਕਾਲੀ ਦਲ ਦੇ ਨਾਲ ਹੋਊ, ਜਾਂ ਅੰਮ੍ਰਿਤਪਾਲ ਸਿੰਘ ਹੁਣਾਂ ਦੀ ਪਾਰਟੀ ਅਕਾਲੀ ਦਲ ਵਾਰਸ ਪੰਜਾਬ ਦੇ, ਕਿਹਦੇ ਨਾਲ ਜਾਪਦਾ ਹੈ ਕੰਪੀਟੀਸ਼ਨ? ਵੇਖੋ, ਮੈਂ ਤੇ ਗਿਣਦਾ ਕਿ ਜਿਸ ਤਰ੍ਹਾਂ ਦਾ ਸਿਆਸੀ ਮਾਹੌਲ ਇਸ ਵੇਲੇ ਆ ਕਿ ਕਾਂਗਰਸ ਜਿਹੜੀ ਆ ਧੜੇਬੰਦੀ ਦਾ ਸ਼ਿਕਾਰ ਹੋ ਕੇ ਬਹੁਤ ਥੱਲੇ ਜਾ ਚੁੱਕਿਆ ਗ੍ਰਾਫ। ਬਾਦਲ ਦਲ ਵੀ ਜਿੱਦਾਂ ਦਾ ਕੰਮ ਕਰ ਰਿਹਾ, ਜਿਹੋ ਜਿਹੇ ਕ੍ਰਿਮੀਨਲ ਲੋਕਾਂ ਨੂੰ ਅੱਗੇ ਕਰ ਰਿਹਾ, ਉਹਨਾਂ ਦਾ ਵੀ ਅਕਸ ਅੱਗੇ ਨਾਲੋਂ ਵੀ ਡਾਊਨ ਜਾ ਰਿਹਾ।
ਸੋ ਮੈਨੂੰ ਤਾਂ ਲੱਗਦਾ ਕਿ ਇਸ ਵੇਲੇ ਕੋਈ ਵੀ ਰਾਜਨੀਤਿਕ ਧਿਰ ਜਿਹੜੀ ਆ ਉਹ ਆਮ ਆਦਮੀ ਪਾਰਟੀ ਨੂੰ ਮੁਕਾਬਲਾ ਦੇਣ ਦੇ ਸਮਰੱਥ ਮੈਂ ਨਹੀਂ ਗਿਣਦਾ। ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਲੋਕਾਂ ਦਾ ਹੇਜ ਜਾਪਦਾ ਕਿ ਨਹੀਂ ਵੀ ਹੇਜ ਹੈਗਾ? ਲੋਕ ਸਮਝਦੇ ਵੀ ਨਸ਼ੇ ਤੇ ਕੰਮ ਕੀਤਾ ਉਹਨਾਂ ਨੇ, ਬਹੁਤ ਸਾਰੇ ਹੋਰ ਜਿਹੜੇ ਪੰਜਾਬ ਦੇ ਮੁੱਦੇ ਉਹਨਾਂ ਦੇ ਬੋਲਦੇ ਰਹੇ ਹੋ। ਉਹਨਾਂ ਨੇ ਕੰਮ ਕੀਤਾ, ਪਰ ਉਹਦਾ ਤੁਸੀਂ ਤਰਨਤਾਰਨ ਦੀ ਇਲੈਕਸ਼ਨ 'ਚ ਦੇਖ ਲਓ ਨਾ ਕਿ ਜਿਹੜਾ ਉਹਨਾਂ ਦਾ ਅਸੈਂਬਲੀ ਹਲਕਾ ਸੀਗਾ, ਉੱਥੋਂ ਉਹਨਾਂ ਦੇ ਜਿਹੜੇ ਕੈਂਡੀਡੇਟ ਆ ਉਹ ਤੀਜੇ ਨੰਬਰ ਤੇ ਆ ਰਹੇ ਆ। ਜਿੱਥੋਂ ਉਹਨਾਂ ਨੇ ਮੈਂਬਰ ਪਾਰਲੀਮੈਂਟ ਲੜੀ, ਉਹਨਾਂ ਦਾ ਆਪਣਾ ਪਿੰਡ ਜਿਸ ਵਿਧਾਨ ਸਭਾ ਹਲਕੇ 'ਚ ਆ, ਉੱਥੋਂ ਹੀ ਉਹ ਤੀਜੇ ਨੰਬਰ ਤੇ ਆਏ ਆ। ਸੋ ਵੇਖੋ ਉਹਨਾਂ ਦਾ ਜਿਹੜੀਆਂ ਉਹਨਾਂ ਨੇ ਚੰਗੀਆਂ ਗੱਲਾਂ ਕੀਤੀਆਂ, ਚੰਗੀ ਨੂੰ ਚੰਗੀ ਕਹਿਣਾ ਚਾਹੀਦਾ। ਜਿਹੜਾ ਨੌਜਵਾਨਾਂ ਨੂੰ ਨਸ਼ੇ ਤੋਂ ਮੁਕਤ ਕੀਤਾ, ਅੰਮ੍ਰਿਤਪਾਨ ਕਰਾਇਆ, ਇਹ ਚੰਗੀ ਗੱਲ ਹੈ, ਮੈਂ ਇਹਦੀ ਸਰਾਹਨਾ ਕਰਦਾ। ਪਰ ਕੋਈ ਵੀ ਜਿਹੜਾ ਵਾ ਇਹਦੀ ਆੜ ਦੇ ਵਿੱਚ ਤੁਸੀਂ ਕਾਨੂੰਨ ਨੂੰ ਹੱਥ 'ਚ ਲਓ, ਇਹ ਵੀ ਚੰਗੀ ਗੱਲ ਨਹੀਂ। ਸ਼ਾਂਤਮਈ ਢੰਗ ਨਾਲ ਤੁਸੀਂ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਕਰੋ, ਨੌਜਵਾਨੀ ਨੂੰ ਤੁਸੀਂ ਚੰਗੇ ਰਾਹ ਪਾਓ, ਇਹਦੀ ਕੋਈ ਵਿਰੋਧ ਨਹੀਂ ਕਰੂਗਾ। ਪਰ ਇਹਦੀ ਆੜ ਦੇ ਵਿੱਚ ਜਦੋਂ ਤੁਸੀਂ ਗਲਤ ਕੰਮ ਕਰਨ ਲੱਗ ਜਾਂਦੇ ਹੋ, ਫਿਰ ਕਾਨੂੰਨ ਨੇ ਆਪਣਾ ਕੰਮ ਕਰਨਾ ਹੁੰਦਾ। ਅੰਮ੍ਰਿਤਪਾਲ ਸਿੰਘ ਦਾ ਨਸ਼ੇ ਦੇ ਮਾਮਲੇ 'ਚ ਤੁਸੀਂ ਸ਼ਲਾਘਾ ਕੀਤੀ, ਤੁਹਾਡੀ ਪਾਰਟੀ ਨੇ ਵੀ ਇੱਕ ਏਜੰਡਾ ਚੁੱਕਿਆ ਹੋਇਆ ਕਿ ਯੁੱਧ ਆ ਜਿਹੜਾ ਨਸ਼ਿਆਂ ਵਿਰੁੱਧ, ਤੁਸੀਂ ਇਸ ਮੁਹਿੰਮ ਦੇ ਵਿੱਚ ਸਫਲ ਹੋ ਸਕੇ ਹੋ? ਵੇਖੋ ਬਹੁਤ ਫਰਕ ਪਿਆ। ਜੇ ਮੈਂ ਆਪਣੇ ਹਲਕੇ ਦੀ ਗੱਲ ਕਰਾਂ ਤੇ ਬਹੁਤ ਅਸੀਂ, ਕਿਉਂਕਿ ਸਾਡਾ ਪਰਿਵਾਰ ਤੇ ਸ਼ੁਰੂ ਤੋਂ ਹੀ ਨਸ਼ਿਆਂ ਦੇ ਖਿਲਾਫ ਰਿਹਾ। ਮੈਨੂੰ ਯਾਦ ਆ ਜਦੋਂ 2002 ਤੋਂ 7 ਦੀ ਕਾਂਗਰਸ ਦੀ ਸਰਕਾਰ ਸੀ, ਉਦੋਂ ਸਾਡੇ ਹਲਕੇ 'ਚ ਜ਼ਿਲ੍ਹੇ 'ਚ ਉਦੋਂ ਚਿੱਟਾ ਆਇਆ ਸੀ ਪਹਿਲੀ ਵਾਰ, ਔਰ ਬਹੁਤ ਜ਼ਿਆਦਾ ਮਤਲਬ ਨਸ਼ਾ ਸਾਡੇ ਜ਼ਿਲ੍ਹੇ 'ਚ ਆ ਗਿਆ। ਸੇਖਵਾਂ ਸਾਹਿਬ ਨੇ ਇਹਦੇ 'ਤੇ, ਕਿਉਂਕਿ ਉਸ ਵੇਲੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਨ, ਉਹਨਾਂ ਨੇ ਬੜਾ ਚਿੰਤਨ ਕੀਤਾ ਕਿ ਇਹ ਰੁਝਾਨ ਬਹੁਤ ਮਾੜਾ ਤੇ ਅਸੀਂ ਕੋਈ ਗੁਰੂ ਸਾਹਿਬ ਵੱਲ ਨੂੰ ਬੱਚਿਆਂ ਨੂੰ ਆਪਣਿਆਂ ਨੂੰ ਤੋਰੀਏ। ਸੋ ਉਹਨਾਂ ਨੇ 1.5-2 ਸਾਲ ਲਾ ਕੇ ਘਰ ਘਰ ਜਾ ਕੇ ਜਿਹੜਾ ਵਾ ਅੰਮ੍ਰਿਤ ਸੰਚਾਰ ਲਈ ਸਾਡੇ ਨੌਜਵਾਨਾਂ ਨੂੰ ਜਾਂ ਸਾਡੇ ਜਿਹੜੇ ਬਜ਼ੁਰਗ ਸੀ ਉਹਨਾਂ ਨੂੰ ਪ੍ਰੇਰਿਤ ਕੀਤਾ। ਔਰ 2006 ਦੀ ਗੱਲ ਆ ਕਿ ਤਕਰੀਬਨ 10,000 ਸਿੰਘ ਸਿੰਘਣੀਆਂ ਭੁਜੰਗੀਆਂ ਨੇ ਅੰਮ੍ਰਿਤਪਾਨ ਕੀਤਾ। ਔਰ ਉਹ ਅਜੇ ਵੀ ਮੈਂ ਜਦੋਂ ਪਿੰਡਾਂ 'ਚ ਜਾਂਦਾ ਜ਼ਿਲ੍ਹੇ ਗੁਰਦਾਸਪੁਰ 'ਚ, ਤੇ ਮੈਨੂੰ 2-4-5 ਪਰਿਵਾਰ ਮਿਲ ਜਾਂਦੇ ਆ, ਖਾਸ ਕਰਕੇ ਜਿਹੜੀਆਂ ਪਰਿਵਾਰ ਦੀਆਂ ਬੀਬੀਆਂ ਹੁੰਦੀਆਂ, ਉਹ ਸਤਿਕਾਰ ਕਰਦੀਆਂ ਕਿ ਤੁਹਾਡੇ ਪਿਤਾ ਜੀ ਨੇ ਸਾਡਾ ਪਰਿਵਾਰ ਤਾਰਤਾ। ਘਰ ਆ ਕੇ 1-1 ਘੰਟਾ, ਜਿੱਦਾਂ ਉਹ ਪਹਿਲੋਂ ਅਧਿਆਪਕ ਰਹੇ ਸੀ, ਇੱਕ ਰਾਜਨੀਤਿਕ ਲੀਡਰਾਂ ਕੋਲ ਨਹੀਂ ਗਏ ਕਿ ਅੰਮ੍ਰਿਤਪਾਨ ਕਰ ਲਓ, ਨਹੀਂ, ਹਰ ਇੱਕ ਘਰ 'ਚ ਜਾ ਕੇ ਸਿੱਖੀ ਦੀ ਗੱਲ ਉਹਨਾਂ ਨਾਲ ਕੀਤੀ, ਸਿੱਖੀ ਦੀ ਗੁੜਤੀ ਉਹਨਾਂ ਨੂੰ ਦਿੱਤੀ, ਸਿੱਖ ਇਤਿਹਾਸ ਉਹਨਾਂ ਨੂੰ ਸੁਣਾਇਆ। 1-1 ਘੰਟਾ 1-1 ਘਰ ਚਲਾਇਆ ਉਹਨਾਂ ਨੇ। ਸਾਰਾ ਆਪਣੇ ਜ਼ਿੰਦਗੀ ਦੇ 2 ਸਾਲ ਇਸ ਕੰਮ ਲਈ ਉਹਨਾਂ ਦਿੱਤੇ, ਔਰ ਇੰਨਾ ਵਧੀਆ ਪ੍ਰੇਰਨਾ ਦਿੱਤੀ ਕਿ 10,000 ਇੱਕ ਰਿਕਾਰਡ ਆ ਜ਼ਿਲ੍ਹੇ ਗੁਰਦਾਸਪੁਰ 'ਚ, ਐਡਾ ਵੱਡਾ ਅਜੇ ਤੱਕ ਅੰਮ੍ਰਿਤ ਸੰਚਾਰ ਨਹੀਂ ਹੋਇਆ। ਔਰ ਜਿਹੜਾ ਅੰਮ੍ਰਿਤ ਸੰਚਾਰ ਹੋਇਆ ਉਹਦੇ ਵਿੱਚ ਜਿਹੜੇ 5 ਤਖਤਾਂ ਦੇ ਸਾਡੇ ਜਥੇਦਾਰ ਸਨ, ਉਹਨਾਂ ਨੇ 5 ਪਿਆਰਿਆਂ ਦੇ ਰੂਪ ਦੇ ਵਿੱਚ ਖਾਂਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ। ਔਰ ਸ਼੍ਰੋਮਣੀ ਕਮੇਟੀ ਦੇ ਉਸ ਵੇਲੇ ਦੇ ਜਿਹੜੇ ਪ੍ਰਧਾਨ ਸਨ, ਉਹਨਾਂ ਦੀ ਹਾਜ਼ਰੀ 'ਚ ਸਾਰਾ ਕੁਝ ਹੋਇਆ। ਔਰ ਸਾਨੂੰ 3 ਦਿਨ ਲੱਗ ਗਏ, 3 ਵਾਰਾਂ 3 ਟਰੱਕ ਦਰਬਾਰ ਸਾਹਿਬ ਤੋਂ, ਕਿਉਂਕਿ ਕਕਾਰ ਜਿਹੜੇ ਆ ਸ਼੍ਰੋਮਣੀ ਕਮੇਟੀ ਵੱਲੋਂ ਦਿੱਤੇ ਜਾਣੇ ਹੁੰਦੇ ਆ, ਔਰ ਉਹਦੀ ਗਿਣਤੀ ਪੂਰੀ ਹੋ ਜਾਂਦੀ ਆ। ਉੱਦਾਂ ਨਹੀਂ ਤਾਂ ਪਤਾ ਨਹੀਂ ਲੱਗਦਾ ਕਿ ਕਿੰਨੇ ਸੰਗਤ ਨੇ ਅੰਮ੍ਰਿਤਪਾਨ ਕੀਤਾ, ਕਿਉਂਕਿ ਉਹ ਕਕਾਰਾਂ ਕਰਕੇ 10,000 ਤੋਂ ਵੱਧ ਦੀ ਗਿਣਤੀ ਸੀ। ਔਰ 3 ਦਿਨ ਲੱਗ ਗਏ ਅੰਮ੍ਰਿਤ ਛਕਾਉਂਦਿਆਂ, ਇੰਨੀ ਸੰਗਤ 'ਚ ਜਿਹੜਾ ਉਤਸ਼ਾਹ ਉਹ ਮਿਲਿਆ। ਸੋ ਸਾਡਾ ਪਰਿਵਾਰ ਤੇ ਸ਼ੁਰੂ ਤੋਂ ਹੀ ਨਸ਼ਿਆਂ ਦੇ ਖਿਲਾਫ ਲਿਆ। ਮੈਂ ਤਾਂ ਅਜੇ ਵੀ ਸਟੇਜਾਂ ਤੋਂ ਕਹਿੰਦਾ ਕਿ ਅਸੀਂ ਆਪਣੇ ਬੱਚਿਆਂ ਨੂੰ ਧਰਮ ਨਾਲ ਜੋੜੀਏ, ਉਹਨਾਂ ਨੂੰ ਧਰਮੀ ਬਣਾਈਏ। ਫਿਰ ਤੁਹਾਨੂੰ ਇਹ ਨਹੀਂ ਕਹਿਣਾ ਪਵੇਗਾ, ਜਿਹੜਾ ਬੱਚਾ ਅੰਮ੍ਰਿਤਧਾਰੀ ਹੋਊਗਾ, ਜਿਹੜਾ ਬੱਚਾ ਜਿਹੜਾ ਸਿੱਖੀ ਦੇ ਪਰਪੱਕ ਹੋਊਗਾ, ਸਿੱਖ ਫਲਸਫੇ ਦੀ ਗੱਲ ਕਰੂਗਾ, ਸਿੱਖ ਰਹਿਤ ਮਰਿਆਦਾ ਦਾ ਧਾਰਨੀ ਹੋਊਗਾ, ਤੁਹਾਨੂੰ ਉਹਨੂੰ ਕਹਿਣਾ ਹੀ ਨਹੀਂ ਪਊਗਾ ਕਿ ਬੱਚੇ ਨਸ਼ਾ ਨਹੀਂ ਕਰਨਾ, ਬੱਚੇ ਮਾੜਾ ਕੰਮ ਨਹੀਂ ਕਰਨਾ, ਬੱਚੇ ਝੂਠ ਨਹੀਂ ਬੋਲਣਾ, ਬੱਚੇ ਕਿਸੇ ਨਾਲ ਮਾੜਾ ਨਹੀਂ ਕਰਨਾ। ਉਹ ਤਾਂ ਆਪੇ ਹੀ, ਜਦੋਂ ਗੁਰੂ ਸਾਹਿਬ ਨੇ ਸਾਨੂੰ ਐਡਾ ਵੱਡਾ ਫਲਸਫਾ ਦੇਤਾ, ਐਡੀ ਵੱਡੀ ਰਹਿਤ ਮਰਿਆਦਾ ਦੇਤੀ ਆ, ਤੇ ਇਹ ਤਾਂ ਸਾਡਾ ਫਰਜ਼ ਬਣਦਾ ਕਿ ਅਸੀਂ ਧਾਰਮਿਕ ਤੌਰ 'ਤੇ ਜਿਹੜੇ ਆ ਆਪਣੇ ਬੱਚੇ ਆ ਉਹਨਾਂ ਨੂੰ ਧਰਮ ਨਾਲ ਜੋੜੀਏ, ਧਰਮ ਦੀ ਗੁੜਤੀ ਦਈਏ, ਤੇ ਫਿਰ ਸਾਡੇ ਸਮਾਜ ਦੇ ਵਿੱਚ ਜਿਹੜੇ ਮਾੜੇ ਅੰਸਰ ਨੇ ਜਾਂ ਨਸ਼ੇ ਦਾ ਜਿਹੜਾ ਦੁਸ਼ਪ੍ਰਭਾਵ ਹੈ ਇਹ ਖਤਮ ਹੋ ਜਾਏ। ਬਿਲਕੁਲ। ਤਮਾਮ ਸਾਰੇ ਸਵਾਲਾਂ ਨੂੰ ਲੈ ਕੇ ਗੱਲਬਾਤ ਕਰਨ ਦਾ ਯਤਨ ਕੀਤਾ ਹੈ ਅਕਾਲੀ ਪਿਛੋਕੜ ਵਾਲੇ ਜਥੇਦਾਰ ਸਰਦਾਰ ਸੇਵਾ ਸਿੰਘ ਸੇਖਵਾਂ ਦੇ ਬਰਖੁਰਦਾਰ ਜਗਰੂਪ ਸਿੰਘ ਸੇਖਵਾਂ ਦੇ ਨਾਲ। ਤਮਾਮ ਸਾਰੇ ਵਿਸ਼ਿਆਂ ਦੇ ਬਾਬਤ ਅੱਗੇ ਵੀ ਇੱਦਾਂ ਦੀਆਂ ਪੋਲੀਟੀਕਲ ਇੰਟਰਵਿਊਜ਼ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ।